अस्सलाम वालेकुम जी। इस टाइम मैं बैठा कवाणे राम ਸਿੰਘ ਦੀ ਆਬਾਦੀ। ਇਹਦੀ ਪਿੱਛੇ ਕੀ ਕਹਾਣੀ ਆ ਵੀ ਰਾਮ ਸਿੰਘ ਦੀ ਆਬਾਦੀ ਇਹਨੂੰ ਕਿਉਂ ਕਹਿੰਦੇ ਆ। ਤੇ ਅਸੀਂ ਆਪਣੇ ਚਾਚੇ ਕੋ ਬੈਠੇ ਆ, ਚੌਧਰੀ ਸਦੀਕ ਗੁੱਜਰ ਬੈਠਾ ਉਸ ਪਾਸੇ, ਤੇ ਆ ਉਹਦਾ ਵੱਡਾ ਭਰਾ ਬੈਠਾ ਚੌਧਰੀ ਬੱਗਾ ਗੁੱਜਰ, ਸਾਡਾ ਬਜ਼ੁਰਗ। ਇਹ ਪਾਕਿਸਤਾਨ ਕਹਿੰਦੇ ਵੀ ਜਿਸ ਟਾਈਮ ਬਣਿਆ ਉਸ ਟਾਈਮ ਡੱਕਰ ਸਾਰਾ ਸੀਗਾ ਚੌਧਰੀ ਬੱਗਾ ਉਸ ਟਾਈਮ। ਇਹਨੂੰ ਗੱਲਾਂ ਗੁੱਲਾਂ ਚੇਤੇ ਆ। ਤੇ ਚੌਧਰੀ ਸਦੀਕ ਵੀ ਕੋਲ ਬੈਠਾ। मैं सिर्फ बहुत ही लम्मी गल नहीं करता, पर गल उन्होंने तो पुछनी आ, मैं तो दसनी नहीं। मैं सिर्फ इन्ना दस देवां भी वो जिहड़ा बंदा बैठा ना चौधरी सदीक, चाहे देखण च बहुत थोड़ा पर यकीन रब ते करी वड्डे बर दा बंदा, गल वाला बंदा, गल च स्वाद आंदा। साडे बजुर्ग इन्हां दे बजुर्ग इकट्ठे टुरदे आ रहे ते हले तक लामे वाली गल कोई नहीं। जिथे कहा ना भी उत्थे खलोते हैं। गुज्जर पूरे दिनां दा भी इस च शक वाली गल कोई नहीं। ते असीं ਸਾਡੇ ਉਂਝ ਹੈ ਪਿਓ ਦਿਹਾਣੀ ਆ, ਪਰ ਮੈਂ ਜਿਹੜੀ ਗੱਲ ਕਰ ਦਵਾਂ ਨਾ ਉਹ ਵੀ ਨਹੀਂ ਇਹ ਮੋੜਦੇ, ਇੰਜ ਸਾਨੂੰ ਸੱਕੇ ਭਤੀਜੇ ਸਮਝਦੇ। ਤੇ ਅੱਛਾ ਜੀ, ਤੁਸੀਂ ਸਾਨੂੰ ਪਹਿਲਾਂ ਤਾਂ ਇਹ ਦੱਸ ਦਿਓ ਚੌਧਰੀ ਸਾਹਿਬ ਵੀ ਇਹ ਜਿਹੜਾ ਇਸ ਪਿੰਡ ਦੀ ਕਹਾਣੀ ਕੀ ਆ। ਹੁਣ ਜਾਂ ਅੱਗੇ? ਪਹਿਲਾਂ ਦੀ ਹਾਂ। ਇਹਨਾਂ ਜੀ ਮੈਂ ਅਸਲ ਤਾਂ ਗੱਲਾਂ ਬਾਤਾਂ ਹੈਗੀਆਂ ਨਾ ਚੌਧਰੀ ਬੱਗੇ ਕੋ। ਚੌਧਰੀ ਬੱਗਾ ਜਿਸ ਟਾਈਮ ਬੋਲਦਾ ਸਮਝ ਘੱਟ ਆਉਂਦੀ ਆ, ਤੇ ਉਹ ਗੱਲਾਂ ਤਾਂ ਸਾਰੀਆਂ ਚੌਧਰੀ ਸਦੀਕ ਕੋ ਵੀ ਉਹੀ ਆ। ਤੇ ਅਸੀਂ ਉਹ ਚੌਧਰੀ ਸਾਹਿਬ ਨੂੰ ਪੁੱਛ ਲੈਂਦੇ ਆ ਵੀ ਪੁਰਾਣੀ ਕਹਾਣੀ ਇਸ ਪਿੰਡ ਦੀ ਕੀ ਆ। ਇਹ ਹੈਗਾ ਜੀ ਰਾਮ ਸਿੰਘ ਦੇ ਕੁਆਣੇ ਵੱਜਦੇ ਪੁਰਾਣੇ, ਤੇ ਰਾਮ ਸਿੰਘ ਦੇ 4 ਮਰਬੇ ਜ਼ਮੀਨ ਦੇ ਸੀ। ਅੱਛਾ, ਇਹਨੂੰ ਸਿੱਧਾ ਕਰਕੇ ਦੱਸੋ। 4 ਮਰਬੇ 2 ਆ ਲੈਣ ਦੇ ਤਾਂ ਆ 22 ਤਾਂ 23 ਮਰਬੇ ਜਿਹੜੇ ਦੋਵੇਂ ਲੈਣਾ ਉਹਨਾਂ ਦੀਆਂ ਸੀਗੇ। ਅੱਛਾ, ਸਿੱਖ ਦੀਆਂ। ਜਿੱਲੇ ਉਧਰੋਂ ਆ ਗਏ ਉੱਜੜ ਕੇ, ਤੇ ਇੱਥੇ ਅਸੀਂ ਆ ਕੇ ਬਹਿ ਗਏ। ਐਵੇਂ ਖੋਲੇ ਖੂਲੇ ਸੀ, ਪਿੱਟ ਬੱਟਾ ਇਕੱਠਾ ਕਰ ਲਿਆ ਸੀ। ਬਹਿ ਬੂ ਗਏ, ਉਹ ਉਧਰ ਚਲ ਗਏ, ਅਸੀਂ ਇੱਧਰ ਆ ਗਏ। ਜਿਵੇਂ ਔਖੇ ਸੌਖੇ ਹੋ ਕੇ ਟਾਈਮ ਆਪਣਾ ਪਾਸ ਕਰਦੇ ਆਏ ਅਸੀਂ। ਇੱਥੇ ਉਹ ਸਿੱਖ ਆਏ ਹੈ। ਅੱਛਾ, ਅੱਜ ਤੋਂ ਸਾਲ ਹੋ ਗਿਆ ਜਦੋਂ ਪਰੂ ਮੇਲਾ ਗੁਰੂ ਨਾਨਕ ਵਾਲਾ ਲੱਗਾ। ਇੱਥੇ ਆਏ ਤੇ ਫਿਰਦੇ ਫੁਰਦੇ ਰਹੇ। ਉਹ ਕਿਸੇ ਕੋਲ ਬੈਠੇ ਨਹੀਂ। ਬੜਾ ਜ਼ੋਰ ਲਾਇਆ ਵੀ ਬਹਿ ਬੂ ਜਾਓ, ਪਾਣੀ ਧਾਣੀ ਪੀਓ, ਜੇ ਵੋ। ਉਹ ਕਹਿੰਦੇ ਨਹੀਂ। ਉਹ ਇਹ 22 ਮਰਬਾ ਤੇ 25 ਮਰਬਾ ਤੇ 23 ਮਰਬਾ ਇਹਨਾਂ ਦੇ ਜਾ ਕੇ ਕਿਨਾਰੇ ਤੋਂ ਮੁੜੇ। ਉਹ ਅਗਲੇ ਸਿਰੇ ਤੋਂ ਜਿੱਥੋਂ ਮੋੜ ਮੋਚੀਆਂ ਨੂੰ ਮੁੜਦਾ, ਤੇ ਚੰਗੇ ਦਿਨਾਂ ਬੰਦੇ ਸੀ। ਉਹ ਕਹਿੰਦੇ ਇਹ ਪਿੰਡ ਸੱਚ ਅਸੀਂ ਰਹਿ ਕੇ ਗਏ ਸਾਡੇ ਵਡਾਰੂ। ਤੇ ਕਿ ਅਸੀਂ ਸ਼ੌਂਕ ਨਾਲ ਦੇਖਣ ਹੁਣ ਦੁਬਾਰਾ ਆਏ ਇਸ ਆਬਾਦੀ ਨੂੰ। ਆਬਾਦੀ ਨੂੰ ਅਸੀਂ ਦੇਖਣ ਆਏ ਸ਼ੌਂਕ ਨਾਲ। ਅੱਛਾ, ਇਹ ਤਾਂ ਨਾਮ ਸੀ ਪਿੰਡ ਦਾ ਹੁਣ ਰਾਮ ਸਿੰਘ ਦੇ ਨਾਮ ਤੇ। ਹੋਰ ਵੀ ਸਿੱਖ ਘਰ ਹੋਣੇ ਇੱਥੇ? ਮਸ਼ਹੂਰ ਇੱਕ ਸੀ, ਇਹ ਮਸ਼ਹੂਰ ਇੱਕ ਘਰ, ਇੱਕ ਪਿੰਡ ਸੀ ਉਹਦੇ ਨਾਂ ਤੇ ਸੀ। ਤੇ ਤੁਸੀਂ ਹਿੰਦੁਸਤਾਨੋਂ ਆਏ? ਹਿੰਦੁਸਤਾਨੋਂ ਆਏ ਅਸੀਂ। ਕਿਹੜਾ ਜ਼ਿਲ੍ਹਾ? ਹੁਸ਼ਿਆਰਪੁਰ, ਚੱਕ ਲਾਦੀਆਂ ਪਿੰਡ। ਚੱਕ ਲਾਦੀਆਂ ਪਿੰਡ, ਹਾਂ। ਤੇ ਇੱਥੇ ਬਹਿ ਜਾ। ਚੱਕ ਲਾਦੀਆਂ ਪਿੰਡ ਸੀ ਸਾਡਾ। ਅੱਛਾ, ਤੂੰ ਪਾਣੀ ਲੈ ਆ ਜਾ ਗਾ। ਚੱਕ ਲਾਦੀਆਂ ਸਾਡਾ ਪਿੰਡ ਸੀ। ਤੇ ਉੱਥੇ ਦੇ ਅਸੀਂ ਰਹਿਣ ਵਾਲੇ, ਹੁਸ਼ਿਆਰਪੁਰ ਦੇ ਵੱਜਦੇ। ਅੱਛਾ ਅੱਛਾ, ਚੱਕ ਲਾਦੀਆਂ ਚ ਕਿਹੜੀ ਕਿਹੜੀ ਬਰਾਦਰੀ ਸੀ? ਚੱਕ ਲਾਦੀਆਂ ਚ ਗੁੱਜਰ ਵਸਦੇ ਸੀ ਜ਼ਿਆਦਾ। ਅੱਛਾ, ਗੁੱਜਰ ਵਸਦੇ ਸੀ ਸਾਰੇ। ਤੇ ਉੱਥੋਂ ਜਿਹੜੇ ਆਏ ਫਿਰ ਇੱਥੇ ਕਿਤੇ ਐਸ ਪਿੰਡ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਜਗ੍ਹਾ ਤੇ? ਹੋਰ ਇਹ ਜਗ੍ਹਾ ਵੀ ਆ 476 ਆ ਕੋਟਾਂ ਦੇ ਅੱਡੇ ਤੇ। ਹਾਂ, 13 ਚ ਹੈ। ਅੱਛਾ, ਤੇ 78 ਹੈ। ਤੇ 140 ਚੱਕ ਹੈ। ਤੁਹਾਡੀ ਤਾਂ ਪੈਦਾਇਸ਼ ਇੱਥੇ ਦੀ ਹੀ ਹੋਣੀ? ਮੇਰੀ ਇੱਥੇ ਦੀ ਹੈ, ਭਾਈ ਆ ਉੱਥੇ ਦਾ। ਅੱਛਾ। ਹਾਂ। ਤੇ ਸ਼ੁਰੂ ਚ ਕੋਈ ਜਦੋਂ ਯਾਦ ਹੋਵੇ, ਜਦੋਂ ਤੁਸੀਂ ਹੋਸ਼ ਸੰਭਾਲੀ, ਜ਼ਿਮੀਂਦਾਰੇ ਦਾ ਕੀ ਤਰੀਕਾਕਾਰ ਸੀ? ਕਿਸ ਤਰ੍ਹਾਂ, ਯਾਨੀ ਕਿ ਜ਼ਿਮੀਂਦਾਰੇ ਦਾ ਇਹ ਤਰੀਕਾ ਸੀ, ਕੋਈ ਠੱਗੀ ਬੱਚੀ ਜਿਹੜੀ ਸੀ ਆਪੋ ਜੋੜ ਕੇ ਹਾਲ ਹੋਲ ਵਾਹਦੇ ਰਹੇ। ਅੱਛਾ, ਆਪਦਾ ਘਾਹ ਪੱਠਾ ਖੋਦਦੇ ਰਹੇ। ਜਦੋਂ ਹੈਗੀ ਗੁਰਬਤ ਸੀ, ਤੇ ਬੁੜੇ ਰੋਟੀਆਂ ਵੀ ਜਿਹੜੀਆਂ ਦੱਸਦੇ ਵੀ ਪਿਆਜ਼ੀਆਂ ਨਾਲ ਵੀ ਖਾਧੀਆਂ। ਅੱਛਾ, ਘਰੋਂ ਬੇਘਰ ਜੋ ਖਾ ਗਏ। ਤੇ ਇੱਕ ਖਾਨੇ ਦੇ ਵਿੱਚ ਘਰ 3 ਰਹਿੰਦੇ ਸੀ। ਕੋਠੇ ਦਾ ਖਾਨਾ ਇੱਕ ਦੇਖ ਲਾ, ਉਹਦੇ 3 ਘਰ ਤੇ ਕਾਨੇ ਵਿੱਚ ਗੱਡੇ ਸੀ। ਔਖਾ ਟਾਈਮ ਸੀ। ਔਖਾ ਟਾਈਮ ਸੀ ਬਹੁਤ ਬਹੁਤ।
ਫਿਰ ਯਾਨੀ ਕਿ ਇੱਕ ਕਮਰਾ ਨਹੀਂ ਬਲਕਿ ਇੱਕ ਖਾਣਾ 'ਚ 3 ਘਰ ਸੀ। ਆਹ ਖਾਨ ਦੇਖ ਰਹਾ ਨਾ ਪਰਲਾ ਦੋਵਾਂ ਗਾਰਡਨਾਂ ਦਾ, ਇਹਦੇ 'ਚ 3 ਘਰ ਏਦਾਂ ਕਾਨੇ ਕੱਢ ਲਿਆ ਖੜੇ ਕਰ 5-5 ਫੁੱਟ ਇਦਾਂ। ਇਸ ਤਰ੍ਹਾਂ। ਫਿਰ ਇੱਥੇ ਜਿਹੜੇ ਬਲੋਚ ਸੀ, ਕੋਈ ਇਹਨਾਂ ਦੇ ਵੇੜਿਆਂ ਤੇ ਕੰਮ ਕਰ, ਕੋਈ ਕਿਸੇ ਦੇ ਘਰ, ਕੋਈ ਕਿਸੇ ਦੇ ਘਰ, ਕੋਈ ਰਾਸ ਲੈ ਆਣੀ, ਕੋਈ ਕੁਛ ਲੈ ਆਣਾ। ਇੱਥੇ ਜਿਹੜੇ ਉਹ ਘਰ ਛੱਡ ਕੇ ਗਏ ਸੀ ਸਿੱਖ, ਕੋਈ ਚੰਗੇ ਘਰ ਵੀ ਛੱਡ ਕੇ ਗਏ ਹੋਣੇ, ਉਹ ਕਿਹਨਾਂ ਨੇ ਸਾਂਭੇ? ਉਹ ਘਰ ਸੀ ਕਮੀਰਪੁਰੀਆਂ ਕੋਲ, ਅੱਛਾ। ਚੰਗੇ ਮਕਾਨ ਸੀ ਉਹ, ਚੰਗੇ ਮਕਾਨ ਸੀ ਉਹ। ਕਮੀਰਪੁਰੀਏ ਕੌਣ ਸੀ? ਸਲੀਮ ਹਾਜੀ ਕੇ, ਅੱਛਾ ਹਾਂ ਠੀਕ ਆ। ਸਲੀਮ ਹਾਜੀ ਕੇ ਉਹ ਸੀ। ਉਹਨਾਂ ਤੇ ਇੱਕ ਚੌਧਰੀ ਮੁਹੰਮਦ ਅਲੀ ਗੁੱਜਰ ਹੋਇਆ ਸੀ, ਅੱਛਾ ਠੀਕ। ਆ ਖਾਲੇ ਦਾ ਤਾਇਆ। ਹਾਂ ਹਾਂ ਹਾਂ। ਉਹਨਾਂ ਕੋਲ ਯਾਨੀ ਕਿ ਸਿੱਖ ਸਰਦਾਰਾਂ ਵਾਲੇ ਘਰ ਉਹਨਾਂ ਹਾਂ, ਕੋਲ ਆਏ। ਉਹ ਵੀ ਅੱਗੇ ਵੰਡ ਕੇ ਜਿਵੇਂ ਉਹਨਾਂ ਇੱਕ ਇੱਕ ਘਰ 'ਚ ਕਈ ਘਰ ਬੈਠੇ ਹੋਣੇ। ਕਈ ਬੈਠੇ। ਹੁਣ ਤੈਨੂੰ ਮੈਂ ਉਹ ਇੱਕ ਕੋਠਾ ਦਿਖਾਲਦਾ ਇੱਥੇ ਵੀ, ਇਹਦੇ ਵਿੱਚ ਇੰਨੇ ਜੀ ਸੀ ਬੈਠੇ, ਤੂੰ ਮੰਨਣਾ ਹੀ ਨਹੀਂ। ਹਾਂ ਵੀ ਇੰਨੇ ਜੀ ਕਿਸ ਤਰ੍ਹਾਂ ਬੈਠੇ ਬੈਠੇ ਕਿਦਾਂ। ਤੇ ਬਾਕੀ ਜਿਹੜਾ ਹਲਾਂ ਦਾ ਹੀ ਦੌਰ ਹੋਣਾ, ਉਦੋਂ ਤਾਂ ਢੱਗਿਆਂ ਦਾ ਜਿਹੜਾ ਵਾ। ਉੱਥੇ ਮੈਂ ਟਰੈਕਟਰ ਦਾ ਆਪਦੀ ਹਜਾਤੀ ਜੱਜ ਤੋਂ 20 ਸਾਲ ਪਿਛਾਂ ਚੱਲ ਜਾ ਤਾਂ ਸੁਣਿਆ, ਨਹੀਂ ਤਾਂ ਮੈਂ ਨਹੀਂ ਸੁਣਿਆ। 65 70 75 ਸਾਲ ਮੇਰੀ ਉਮਰ। ਅੱਛਾ। ਤੇ ਬਿਜਲੀ ਕਦੋਂ ਕਾਈ ਇੱਥੇ ਜਿਹੜਾ ਵਾ? ਬਿਜਲੀ ਆਈ ਹੈ, ਇਹ ਹਮੀਦ ਗੁੱਜਰ ਸੀ ਚੱਕੀਆਂ ਵਾਲੇ, ਉਹਦੇ ਭਰਾ ਨੇ ਲਿਆਂਦੀ ਬਾਪਟਾਚ ਵਿੱਚ ਸੀ। ਕਮ ਸੋ ਕਮ ਇੱਥੇ 35 ਸਾਲ 40 ਸਾਲ ਬਿਜਲੀ ਆਈ ਨੂੰ ਹੋ ਗਏ। ਉਸ ਤੋਂ ਪਹਿਲੇ ਦੀਵੇ ਲਾਲਟੈਨਾਂ ਵਾਲਾ ਹੀ? ਦੀਵੇ ਸੀ, ਤੇ ਫਿਰ ਦੀਵੇ ਸੀ ਬੋਤਲਾਂ ਦੇ ਬਣਾਏ ਹੋਏ, ਅੱਛਾ। ਆ ਸ਼ੀਸ਼ੇ ਵਾਲੀਆਂ ਦੇ, ਕੱਚ ਦੀ ਉਹਦੇ ਦੀਵੇ ਬਣਾਏ ਸੀ। ਫਿਰ ਹੌਲੀ ਹੌਲੀ ਉਹ ਦੂਏ ਚੱਲ ਪਏ, ਪੀਪੇ ਜਿਹੇ ਦੇ ਐਨੇ ਅੱਛਾ। ਉਹ ਬਣਾਏ ਸੀ। ਫਿਰ ਹੌਲੀ ਹੌਲੀ ਬੱਤੀਆਂ ਚੱਲ ਪਈਆਂ। ਅੱਛਾ। ਜੇ ਕਿਸੇ ਦਾ ਮੁਲਾਜ਼ਮ ਹੈ, ਯਾਨੀ ਕਿ ਪਹਿਲੇ ਤਾਂ ਉਹ ਜਗਾੜ ਲਾਇਆ ਬੋਤਲਾਂ ਨੂੰ, ਫਿਰ ਉਹ ਆਗੇ ਜਿਹੜੇ ਗੋਲ ਜਿਹੇ ਦੀਵੇ ਹੁੰਦੇ ਹਾਂ, ਸੀ ਇੰਨੇ ਬੱਤੀਆਂ ਭੱਟੀਨ ਦੇ, ਹਾਂ। ਤੇ ਫਿਰ ਲਾਲਟੈਨ ਕਹਿੰਦੇ ਜਰਮਨ ਵਾਲੀ ਬੜੀ ਮਸ਼ਹੂਰ ਸੀ, ਉਹ ਵੀ ਕਿਸੇ ਘਰ ਕੋਲ ਹੈ ਸੀ, ਕਹਿੰਦੇ ਬੜੀਆਂ ਚੰਗੀਆਂ ਸ਼ੀਸ਼ੇ ਸ਼ੂਸ਼ੇ ਸਾਫ਼ ਉਹਨਾਂ ਦੇ ਹੁੰਦੇ ਸੀ। ਲੰਡੀ ਕੋਤਲ ਦੀ ਸੀ। ਲੰਡੀ ਕੋਤਲ ਦੀ, ਹਾਂ ਲੰਡੀ ਕੋਤਲ ਦੀ ਲਾਲਟੈਨ। ਤੁਹਾਡੇ ਕੋਲ ਵੀ ਹੋਣੀ? ਸਾਡੇ ਕੋਲ ਮੈਂ ਵੀ ਮੰਗਾਈ ਸੀ ਫੌਜੀਆਂ ਤੋਂ। ਫੌਜੀ ਲੈ ਕੇ ਦਿੰਦੇ ਸੀ। ਵਡਕਿਆਂ ਕੋਲੋਂ ਸੁਣਿਆ ਹੋਣਾ ਤੁਸੀਂ ਵੀ ਉਹ ਕੋਈ ਦਰਿਆ ਦੇ ਨੇੜੇ ਪੈੜੀ ਸੀ ਕਿ ਦਰਿਆ ਦੂਰ ਸੀ ਉੱਥੋਂ ਜਿੱਥੇ ਤੁਹਾਡੀ ਰਿਹਾਇਸ਼ ਸੀ? ਸਾਡੀ ਦਰਿਆ ਦੂਰ ਸੀ। ਦਰਿਆ ਦੂਰ ਸੀ। ਤੇ ਪਾਣੀ ਦਾ ਕੀ ਸਿਸਟਮ ਚੱਲਦਾ ਸੀ? ਪਾਣੀ ਦਾ ਇਹ ਸੀ ਉੱਥੇ ਵੀ ਭਰਪੂਰ ਲਿਆਉਂਦੇ ਸੀ, ਤੇ ਆ ਦਰਿਆ ਹੈਗਾ ਸੀ, ਤੇ ਘਾਟ ਤੇ ਦਾਣੇ ਪੀਂਦੇ ਸੀ। ਅੱਛਾ। ਬੁੜੇ ਦੱਸਦੇ। ਅੱਛਾ। ਘਰਾਟ ਜਿਹੜਾ ਢੱਗਿਆਂ ਵਾਲਾ? ਨਾ ਪਾਣੀ ਤੇ ਜਿਹੜਾ ਚੱਲਦਾ ਸੀ। ਪਾਣੀ ਡਿੱਗਣਾ ਨਾ ਉੱਤੋਂ ਚੋ ਦਾ, ਹਾਂ। ਚੋਆਂ ਦਾ ਡਿੱਗਣਾ, ਤੇ ਡਿੱਗਣਾ ਵੱਜ ਕੇ ਪਾਣੀ ਦੇ ਦਰਿਆ ਚੋਂ ਇੱਕਦਮ ਪਾਣੀ ਬੰਨ ਕੇ ਲੈ ਆਈਏ। ਅੱਛਾ। ਉਹਨੇ ਡਿੱਗਣਾ, ਉਹ ਫੱਟੇ ਹੋਣੇ 4 ਮੈਦਾਨੀ ਜੁੱਟ ਦੇ, ਅੱਛਾ। ਐਦਾਂ ਤੇ ਐਦਾਂ। ਉਹ ਐ ਫੱਟੇ ਤੇ ਪਾਣੀ ਪੈਣਾ ਇੱਕ ਤੇ ਉਹਨੇ ਗੇੜ ਪੈਣਾ। ਅੱਛਾ। ਜਿਉਂ ਗੜੀ ਜਾਣਾ ਜਾਵਾ ਦਾ, ਤੇ ਦਾਣੇ ਪੀਸ ਹੋਈ ਜਾਣੇ। ਉਹਨਾਂ ਨੂੰ ਘਰਾਟ ਕਹਿੰਦੇ ਸੀ? ਘਰਾਟ ਕਹਿੰਦੇ ਸੀ। ਅੱਛਾ। ਤੇ ਪਾਣੀ ਕਿਸ ਤਰ੍ਹਾਂ ਲਾਉਂਦੇ ਸੀ ਉਦੋਂ ਜ਼ਮੀਨਾਂ ਨੂੰ? ਕੋਈ ਬਾਰਿਸ਼ ਤੇ ਹੀ ਸੀ? ਬਰਿਆਨੀ ਜ਼ਮੀਨਾਂ ਸੀ। ਹਾਂ। ਤੇ ਇਹ ਵੀ ਸੁਣਿਆ ਹੋਣਾ ਫਿਰ ਸਿਆਣਿਆਂ ਕੋਲੋਂ ਵੀ ਫਸਲਾਂ ਕਿਹੜੀਆਂ ਉੱਥੇ ਬੀਜਦੇ ਸੀ? ਫਸਲ ਉੱਥੇ ਬਹੁਤ ਹੁੰਦੀ, ਛੋਲੇ ਬੀਜਦੇ ਸੀ ਬਹੁਤ, ਕਣਕ ਵੀ ਬੀਜਦੇ ਸੀ, ਦੂਆ ਜਿਵੇਂ ਅੱਜ ਗਵਾਰਾ ਵੀ ਬੀਜਦੇ ਸੀ, ਹਰ ਸ਼ੈ ਬੀਜਦੇ, ਬਾਜਰਾ ਬੂਜ ਹਰ ਸ਼ੈ ਬੀਜਦੇ ਸੀ। ਤੇ ਹੈਗੀ ਬਰਾਨੀ ਸੀ। ਹਾਂ, ਬਰਾਨੀ ਜ਼ਮੀਨ ਸੀ ਉਹ। ਮੀਂਹ ਪੈ ਜਾਣਾ, ਤੇ ਮੀਂਹਾਂ ਤੇ ਉਹ ਫਿਰ ਹੋਣੇ। ਰੱਬ ਵੱਲੋਂ ਵੀ ਪੈ ਜਾਣਾ। ਜਦੋਂ ਮੀਂਹ ਪੈ ਜਾਣਾ ਤੇ ਉਦੋਂ ਫਿਰ ਬਾਅਦ ਚ ਜਿਹੜਾ ਵਾ ਨਾ ਜ਼ਮੀਨ ਵਾਹੀ ਤੇ ਆਪਣਾ ਹਾਂ, ਫਿਰ ਉਹਨੂੰ ਗੋਡੀ ਕਰਨੀ ਰੰਬੇ ਨਾਲ। ਤੇ ਪੱਠੇ ਜਿਹੜੇ ਆ ਜਾਨਵਰਾਂ ਦੇ, ਉਹ ਚਾਰਦੇ ਸੀ ਪਸ਼ੂ ਚਾਰਦੇ ਸੀ। ਉਂਝ ਟੋਕੇ ਟਾਕੇ ਤਾਂ ਉਸ ਦੌਰ ਟੋਕੇ ਹੈ ਨਹੀਂ ਸੀ ਦੌਰ ਚ। ਫਿਰ ਉਸ ਵੇਲੇ ਪੱਠੇ ਇਸ ਤਰ੍ਹਾਂ ਸੀ, ਜਿਹੜੇ ਹੈਗੇ ਸੀ ਉਹ ਵੱਡੇ ਥੱਬੀ ਹੈਗੇ। ਪੱਠੇ ਉੱਥੇ ਕਿੱਥੋਂ ਲੱਭਦਾ ਸੀ? ਬਰਾਨੀਆਂ ਲਾ ਕੇ ਤੇ ਪੱਠੇ ਹੁੰਦੇ। ਬਸ ਉਹ ਖੁੱਲਾ ਰਕਬਾ ਸੀ। ਖੁੱਲਾ ਰਕਬਾ। ਜੰਗਲ ਵੀ ਕੋਈ ਹੈ ਸੀ? ਹੈਗੇ ਸੀ ਜੰਗਲ ਲਾਗੇ। ਅੱਛਾ। ਅਸੀਂ ਵਪਾਰ ਕਰਦੇ ਸੀ, ਉਹ ਜੰਗਲ 'ਚ ਪਸ਼ੂ ਚਾਰਦੇ ਸੀ। ਢੱਗਿਆਂ ਦਾ। ਅੱਛਾ। ਹਿੰਦੁਸਤਾਨ 'ਚ ਆਪਣਾ ਵਪਾਰ ਸੀ ਢੱਗਿਆਂ ਦਾ। ਹਾਂ। ਢੱਗੇ ਕਿਹੜੀ ਨਸਲ ਦੇ ਕੋਈ ਸਿਆਣੇ ਦੱਸਦੇ ਹੋਣ? ਦੇਸੀ ਤੇ ਬੋਲਦਾ ਹੰਸਾਰ ਦਾ। ਅੱਛਾ। ਹੰਸਾਰ ਦੇ ਇਲਾਕੇ ਦਾ ਜਿਹੜਾ? ਹੰਸਾਰ ਦੇ ਇਲਾਕੇ ਦਾ।
ਐਡੇ ਐਡੇ ਸਿੰਘ ਦੇ ਬਹੁਤ ਸੁਨੱਖੇ ਡਾਚੀ ਰੰਗਾ ਤੋਂ ਵੀ ਛੋਟਾ ਮੂੰਹ ਹੁੰਦਾ ਸੀ, ਅੱਛਾ ਹਰਨ ਰੰਗਾ ਪਤਲੀ ਬੂਥੀ ਹੁੰਦੀ ਸੀ ਬਿਲਕੁਲ। ਹਰਨ ਤਰ੍ਹਾਂ। ਹਾਂ ਤੁਹਾਡੇ ਕੋਲ ਵੀ ਇੱਕ ਸੀ, ਹੈਗਾ ਇਹਲੇ ਸੀ। ਪਜਾਉਂਦੇ ਸੀ। ਭਜਾਉਂਦੇ। ਅੱਛਾ, ਤੇ ਇੱਕ ਮੇਰੇ ਕੋਲ ਸੀ, ਇੱਕ ਇਹਨਾਂ ਕੋਲ ਸੀ। ਮੱਝਾਂ ਵੀ ਉੱਥੇ ਦੀ ਤੇ ਨਸਲ ਉਹ ਹੋਰ ਹਿੰਦੁਸਤਾਨ ਵਿੱਚ ਤਾਂ ਕਿਹੜੀ ਕਹਿੰਦੇ ਆ ਜਿਹੜੀ ਅੱਛਾ। ਮੱਝ ਹਿੰਦੁਸਤਾਨ ਵਾਲੀ ਤਾਂ ਇੱਥੇ ਹੈਗੀ ਨਹੀਂ। ਹਾਂ ਉਧਰ ਜਿਹੜੀ ਨਸਲ ਸੀ ਕਿਹੜੀ ਨਸਲ ਦੀਆਂ ਮੱਝਾਂ ਕੋਈ ਸੁਣਿਆ ਹੋਵੇ ਬਜ਼ੁਰਗਾਂ ਕੋਲੋਂ? ਬਜ਼ੁਰਗਾਂ ਕੋਲੋਂ ਇਹੋ ਹੀ ਸੁਣਦੇ ਸੀ ਵੀ ਆ ਨੀਲੀ ਤੋਂ ਮੱਝ ਖੜਦੇ ਸੀ। ਮੱਝ ਨੀਲੀ ਦੀ, ਘੋੜੀ ਸਿੰਧ ਦੀ, ਊਠ ਬੀਕਾਨੇਰ ਦਾ, ਬਲਦ ਅਨਸਾਰ ਦਾ। ਆਹ ਯਾਨੀ ਕਿ ਢੱਗਾ ਸਭ ਤੋਂ ਚੰਗਾ ਜਿਹੜਾ ਵਾ ਨਾ, ਅਨਸਾਰ ਦਾ। ਉਹ ਹਸਾਰ ਦਾ ਗਿਣਿਆ। ਹਾਂ, ਉਹ ਪਾਣੀ ਗਲਾਸ ਵਿੱਚ ਪੀ ਲੈਂਦਾ। ਆਹ ਯਾਨੀ ਕਿ ਇੰਨਾ ਛੋਟਾ ਮੂੰਹ ਆਜੂ ਹੁੰਦਾ। ਯਾਰ ਤੂੰ ਪੀ ਲਈ ਤਾਂ। ਪੀ ਲਿਆ, ਨਹੀਂ ਯਾਰ। ਪੀ ਲਿਆ ਜਦੋਂ ਫਿਰ। ਅੱਛਾ, ਅੱਛਾ ਯਾਨੀ ਕਿ ਇੰਨਾ ਛੋਟਾ ਮੂੰਹ ਹੁੰਦਾ ਸੀ ਵੀ ਗਲਾਸ 'ਚ ਪੂਰਾ ਆ ਜਾਂਦਾ ਸੀ। ਗਲਾਸ ਚ ਪਾਣੀ ਊਠ ਬੀਕਾਨੇਰ ਦਾ ਪੀ ਲੈਂਦਾ ਸੀ, ਹੂੰ। ਤੇ ਅਨਸਾਰ ਦਾ ਬਲਦ ਵੀ ਗਲਾਸ ਚ ਪਾਣੀ ਪੀ ਲੈਂਦਾ। ਅੱਛਾ ਯਾਨੀ ਕਿ ਬੀਕਾਨੇਰ ਦਾ ਬਲਦ, ਹਸਾਰ ਨਾ ਬੀਕਾਨੇਰ ਦਾ ਊਠ, ਊਠ ਹਾਂ। ਤੇ ਹਸਾਰ ਦਾ ਬਲਦ ਤੇ ਬਲਦ ਸਿੰਧ ਜਿਹੜਾ- ਦੀ ਘੋੜੀ ਸਿੰਧ ਦੀ ਤੇ ਘੋੜੀ। ਨੀਲੀ ਦੀ ਮੱਝ ਨੀਲੀ ਦੀ ਮੱਝ, ਇਹ ਯਾਨੀ ਕਿ ਜਾਨਵਰ ਮਸ਼ਹੂਰ ਮਸ਼ਹੂਰ ਸੀ। ਅੱਛਾ। ਢੱਗੇ ਤੋਂ ਵੱਡੇ ਸਿੰਘਾਂ ਵਾਲੇ ਹੁੰਦੇ ਹੋਣੇ। ਉਹ ਸਿੰਧੀ ਸੀ। ਨਹੀਂ ਨਹੀਂ ਨਹੀਂ, ਜਿਹੜਾ ਅਨਸਾਰ ਦਾ ਬਲਦ ਸੀ ਨਾ, ਉਹਦਾ ਸਿੰਘੇ ਇੰਨਾ ਕੁ ਸੀ, ਅੱਛਾ ਛੋਟਾ ਸਿੰਘ। ਹੁੰਦਾ ਜਿਹਦਾ ਸੂਈ ਬਰੀਕ। ਅੱਛਾ ਹੂੰ ਇਹਨਾਂ ਕੋਲ ਇੱਕ ਹੈਗਾ ਸੀ। ਹੂੰ ਉਸ ਵੇਲੇ ਇਹਨਾਂ ਦੀ ਦਾਦੀ ਜੀਂਦੀ ਸੀ, ਅਸੀਂ ਜਾਣਾ ਹੂੰ। ਯਾਨੀ ਕਿ ਉਹ ਨਸਲ ਹੈ ਸੀ ਅੰਜਮ ਉਹਨਾਂ ਕੋਲ ਉਦੋਂ। ਐ ਸੀ। ਮੇਰੇ ਕੋਲ ਵੀ ਇੱਕ ਸੀ। ਅੱਛਾ, ਇੱਕ ਇਹਨਾਂ ਕੋਲ ਤੇ ਰੱਬੀ ਆ ਗਿਆ, ਸਾਡੇ ਕੋਲ ਸਾਡੇ ਸੀ ਜਿਹੜੇ ਮੁੱਲ ਸੀ ਲੱਭ ਕੇ ਘੁੰਮਦੇ ਫਿਰਦੇ। ਰੱਬੀ ਆ ਗਏ। ਰੱਬੀ ਆ ਗਿਆ, ਚੜਾਉਂਦੇ ਵੀ ਰਹੇ ਆ। ਦੜਾਦੇ ਰਹੇ ਅਸੀਂ ਤਾਂ ਦੌੜਨ 'ਚ ਵੀ ਚੰਗੇ ਸੀ ਢੱਗੇ। 16 ਸਾਲ ਦੜਾਏ 16 ਸਾਰਾ 17। ਮੈਨੂੰ ਦਿਓ ਜੀ। ਜਿੱਲੇ ਉਹ ਆਇਆ ਦੂਆ, ਉਹ ਨਾ ਤੇਰੇ ਤਾਏ ਵਾਲੇ ਬੋਲ ਦਾ ਨਾਂ ਕੀ ਸੀ? ਨਾਗ। ਨਾਗ। ਹਾਂ ਉਸ ਲਈ ਆਇਆ, ਉਹ ਬਹਿਕਰ ਬਹਿੜਾ ਸੀ। ਹੂੰ ਮਾਲਕਾਂ ਆਕਿਆਂ ਨੇ ਦੇ ਦਿੱਤਾ, ਹੂੰ ਇਹ ਉਹਦੇ ਢਾਹੇ ਚੜ ਗਿਆ, ਉਹ ਲੈ ਆਂਦਾ। ਫਿਰ ਮੈਂ ਅਸੀਂ ਗਏ ਤੇ ਫਿਰ ਬਲੀ ਜੱਟ ਇਹਨਾਂ ਦਾ ਸੀ, ਹੂੰ ਉਹਨੂੰ ਲੈ ਕੇ ਆਇਆ ਗਰਜਾਰ ਵੀ ਗੁੱਜਰ ਗੱਲ ਨਹੀਂ ਸੁਣਦਾ। ਮੈਂ ਕਿਹਾ ਮੈਂ ਜਾ ਪਰਾਂ ਤੂੰ। ਹੂੰ ਉਹਨੇ ਕਿਹਾ ਨਹੀਂ। ਉਹ ਫਿਰ ਇੱਥੇ ਆ ਜਿਵੇਂ ਪੁਰਾਣੇ ਬੁੜਿਆਂ ਦੀ ਪ੍ਰੀਤ। ਹੂੰ ਮੈਂ ਆਇਆ ਤਾਂ ਬੁੜਾ ਕਹਿੰਦਾ ਏਦਾਂ ਏਦਾਂ ਬਲੀ ਆਇਆ ਸੀ, ਕੋਈ ਗਲਜਾਰ ਜੱਟ ਹੈ ਤੇ ਉਹਦੇ ਨਾਲ ਬੋਲਦ ਦੇ। ਮੈਂ ਕਿਹਾ ਮੈਂ ਨਹੀਂ ਦੇਣਾ, ਉਹ ਤਾਂ ਫਰਾਡੀਆ ਬੰਦਾ। ਅਗੇ ਨਾ ਬਲੀ ਦੀ ਗੱਲ ਭਾਲਣੀ। ਮੈਂ ਕਿਹਾ ਠੀਕ ਹੈ। ਅਸੀਂ ਤਾਂ ਸੁਣਿਆ ਵੀ ਤੁਸੀਂ ਬੜੇ ਬਾਂਕੇ ਬੰਦੇ ਸੀ ਉਦੋਂ ਜਵਾਨੀ 'ਚ, ਕੰਨਾਂ 'ਚ ਇਹੋ ਹੀ ਕੰਮ ਸੀ। ਹੈਂ? ਐਡੇ ਐਡੇ ਵਾਲ ਸੀ, ਹਾਂ। ਪਤਾ ਇਹਨੂੰ ਆ ਕੰਨ ਹੁਣ ਵੀ ਮੜੇ ਹੋਏ। ਅੱਛਾ ਤੇ 2.5 ਸਾਲ ਮੈਂ ਕਿ 3 ਸਾਲ ਨਿਜ਼ਾਮਦੀਨ ਕੋ ਰਿਹਾ, ਜਿਹੜਾ ਰੇਲਵੇ ਸਟੇਸ਼ਨ ਤੇ ਕਾਇਮ ਕੀਤਾ ਮਿਰਜ਼ਾ ਨਿਜ਼ਾਮ। ਸੁਲਤਾਨ ਬੇਗ ਜਿਹੜੇ, ਹਾਂ। ਉਹਨਾਂ ਦੀਆਂ ਤਾਂ ਗੱਲਾਂ ਸਾਡੇ ਨਾਲ ਤਫਸੀਲ ਨਾਲ ਕਰਾਂਗੇ। ਜੁੱਤੀ ਕਹਿੰਦੇ ਜੁੱਤੀ ਦੇ ਬੜੇ ਸ਼ੌਕੀਨ ਸੀ ਜੁੱਤੀ ਤੁਸੀਂ। ਹਾਂ ਆ ਲੈ ਲਓ ਜੀ। ਹਾਂ, ਜੁੱਤੀ ਬਸੀਰਪੁਰ ਦੀ ਜਿਹੜੀ ਹੈ, ਹੂੰ ਉਸ ਵੇਲੇ ਆਮ ਬੰਦਾ ਨਹੀਂ ਪਾਉਂਦਾ ਸੀ, ਹੂੰ ਕਿੰਨੇ ਭਾਵੇਂ ਜਗੀਰਦਾਰ ਵੀ ਸੀ। ਹਾਂ ਜੁੱਤੀ ਨਹੀਂ ਉਹਨੂੰ ਡਰਦਾ ਪਾਉਂਦਾ ਸੀ। ਉਸ ਵੇਲੇ 250 ਦੀ 300 ਦੀ ਮੈਂ ਹੂੰ। 250 ਦੀ 300 ਦੀ ਮੈਂ ਜੁੱਤੀ ਲਿਆਂਦੀ। ਅੱਛਾ ਉਦੋਂ ਕਣਕ ਦਾ ਕੀ ਰੇਟ ਸੀ ਜਦੋਂ 250 ਦੀ ਜੁੱਤੀ ਲਿਆਂਦੇ ਸੀ ਤੁਸੀਂ? ਉਦੋਂ 15 ਰੁਪਏ। 15 ਰੁਪਏ। ਯਾਨੀ ਕਿ ਤੁਸੀਂ ਜਿਹੜਾ ਵਾ ਕੋਈ 20 ਕਮਣ ਕਣਕ ਦੀ ਜੁੱਤੀ ਪਾਉਂਦੇ ਸੀ। ਬਾਈ ਇੰਨੀ ਕੇ ਹੋਣੀ 20 ਕਮਾਲ ਆ ਪਾਣੀ ਲਵੋ। ਇੰਨੀ ਕੇ। ਆਹੋ ਆ ਜੇ 20 ਨਹੀਂ ਤਾਂ 15 ਤਾਂ ਜ਼ਰੂਰ ਹੁੰਦੇ ਆਹੋ, ਨਾ ਮੈਨੂੰ ਬੁੜੇ ਨੇ ਰੋਕਿਆ ਨਾ ਮੇਰੇ ਭਰਾ ਸੀ। ਨੇ ਯਾਨੀ ਕਿ ਕਿੱਲੇ ਦੀ ਕਣਕ ਦੀ ਨਾ ਤੁਸੀਂ ਜੁੱਤੀਆਂ ਪਾ ਜਾਂਦੇ ਸੀ। ਆ ਇੰਨੇ ਦੀ ਪੈਂਦੀ। ਬਾਂਕੇ ਤਾਂ ਹੈ ਸੀ ਤੁਸੀਂ ਆਪਣੇ ਪੂਰੇ ਆਪਣੇ ਦੌਰ 'ਚ। ਹਾਂ। ਉਹ ਰਾਣਾ ਦੀ ਗੱਲ ਇਹ ਵੀ ਇਹ ਜਿਹੜਾ ਸੀ ਨਾ ਇੱਥੇ ਹੂੰ ਨਾ ਦੋ ਨਾ ਤੋਂ ਨਿਕਲਦਾ, ਹਾਂ। ਜਾਂ ਕੰਜਰ ਪੁਣੇ ਚ ਹਾਂ ਤੇ ਜਾਂ ਚੰਗਿਆਈ ਜਾਂ ਨਾਲ। ਚੰਗਿਆਈ ਅਸੀਂ ਜਾਂ ਛਾਈ 'ਚ ਜਾਂ ਬੁਰਾਈ 'ਚ। ਹਾਂ, ਹੁਣ ਦੇ ਜਿਹੜੇ ਚੌਧਰੀ ਹੈ, ਹੂੰ ਉਹ ਹੁਣ ਚੌਧਰ ਲੱਭਦੇ, ਉਹ ਕਹਿੰਦੇ ਜਾਂ ਮਸੀਤੇ ਰੌਲਾ ਪਾ ਲਓ, ਜਾਂ ਪਿੰਡ ਦੀ ਨਾਲੀ ਦਾ, ਤੇ ਜਾਂ ਸੋਰੰਗ ਦੀ ਇੱਟ ਪੱਟ ਲਓ। ਰੌਲੇ ਨਾਲ ਹੀ ਰੌਲੇ। ਹਾਂ ਵਾਹ 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 ਵਾਹ, ਕੀ ਬਾਤ ਆ। ਬਹੁਤ ਸੋਹਣੀ, ਮੇਰੇ ਦਿਲ ਨੂੰ ਲੱਗੀ ਗੱਲ। ਮਖੌਲ ਨਹੀਂ ਮੈਂ ਕਰਦਾ। ਹਾਂ ਜਿਸ ਦੌਰ 'ਚ ਅਸੀਂ ਬਹੁਤ ਦਿਨਾਂ ਨਾਲ ਭਜਾਉਂਦੇ ਸੀ ਨਾ, ਉਸ ਵੇਲੇ ਦੌਰ 'ਚ ਕੋਈ ਨਹੀਂ ਸਾਡੇ ਨੇੜੇ ਆਉਂਦਾ ਸੀ। ਅੱਛਾ ਢੱਗਿਆਂ ਦਾ ਸ਼ੌਕ ਤੋਂ ਇਲਾਵਾ ਕੋਈ ਸ਼ਿਕਾਰ ਸ਼ਕੂਰ ਦਾ ਸ਼ੌਕ ਤਾਂ ਨਹੀਂ ਰਿਹਾ? ਨਹੀਂ ਨਹੀਂ ਨਹੀਂ, ਬਸ ਢੱਗਿਆਂ ਦਾ ਹੀ ਸ਼ੌਕ ਰਿਹਾ। ਟੋਕ ਤੇ ਮੱਝਾਂ ਚੰਗੀਆਂ ਰੱਖਣ ਦਾ? ਮੱਝਾਂ ਚੰਗੀਆਂ ਰੱਖਣੀਆਂ। ਹੂੰ ਉਹ ਖੋਲੀ ਦੇਖ ਲੈ ਵੀ ਇਹ 3 ਕਰਮਾਂ ਢਾਈ ਹੈ ਅੱਛਾ। ਇਧਰੋਂ
ਹਾਂ ਹਾਂ ਇਹ ਰੱਖਦੇ ਨਹੀਂ ਮਾਲ। ਇਹ ਹੁਣ ਨਵੇਂ ਮੁੰਡੇ ਆ ਗਏ ਨਾ, ਹਾਂ। ਇਹ ਇਸਤਰੀ ਵਾਲੇ ਕੱਪੜੇ ਪਹਿਨਦੇ ਆ। ਨਹੀਂ ਇਹ ਤਾਂ ਰੋਟੀ ਖਾਂਦੇ ਵੀ ਐ ਹੱਥ ਝਾੜਦੇ ਆ ਵੀ ਆਟਾ। ਮੈਂ ਇਹਨਾਂ ਦੀ ਵੀ ਸੁਣਾ ਦਵਾਂ ਮੇਰੀ ਨਵੇਂ ਮੁੰਡਿਆਂ ਦੀ ਨਾ, ਇਹ ਤੇ ਮੇਰਾ ਤਾਇਆ ਜਿਹੜਾ ਨਾ, ਇਹਨਾਂ ਨੇ ਵੀ ਕਰਕੇ ਕੋਈ ਨਹੀਂ ਖਾਧੀ। ਇਹਨਾਂ ਨੇ ਸੁੱਕੀ ਚਦਰਾਈ ਕੀਤੀ ਆ, ਢੱਗੇ ਦੜਾਏ ਆ, ਕੁੱਤੇ ਰੱਖੇ ਆ। ਮੈਂ ਤਾਂ ਪੀ ਲਿਆ ਗਿਆ, ਮੈਂ ਤਾਂ ਕੰਨਾਂ ਤਾਂ ਹੀ ਆ ਨਾ, ਮਿੱਠਾ ਪਾਣੀ ਇਹਨਾਂ ਨੇ ਪੀਓ। ਤੇ ਉਹ ਬਲਦ ਸੀ, ਉਹ ਜਿਹੜਾ ਨਾਗ ਦੀ ਗੱਲ ਕਰਦੇ ਆ, ਉਹਨੂੰ ਭਾਗ ਲੱਗ ਗਏ ਸੀਗੇ। ਤੇ ਆਲ ਪਾਕਿਸਤਾਨ ਇਹ ਭਜਾਉਂਦੇ ਰਹੇ ਸੁਹਾਗੇ। ਜਦੋਂ ਸ਼ੇਰੇ ਪੰਜਾਬ ਭਜਦਾ ਹੁੰਦਾ ਸੀ ਉਸ ਦੌਰ ਦੇ ਵਿੱਚ, ਛਜਵਾਲ ਦੇ ਗੁੱਜਰ ਸੀ, ਬਾਬਾ ਸਦੀਕ ਸੀ ਤੇ ਤਾਇਆ ਮੇਰਾ ਸੀ। ਤੇ ਤੁਸੀਂ ਕਿਹੜੀਆਂ ਕਮਾਈਆਂ ਕੀਤੀਆਂ ਜੀ? ਅੱਜ ਦੇ ਮੁੰਡਿਆਂ ਨੂੰ ਤਾਂ ਗੱਲਾਂ ਕਰੀ ਜਾਂਦੇ ਆ, ਤੁਸੀਂ ਵੀ ਦੱਸੋ ਕਿਹੜੀਆਂ? ਅਸੀਂ ਜਿਹੜੇ ਤੰਗੀਆਂ ਪੰਗੀਆਂ ਸੀ ਉਹਦੇ ਤੋਂ ਤੁਹਾਨੂੰ ਤਾਂ ਲੱਭੀ ਮੌਜ। ਤੁਹਾਨੂੰ ਕੀ ਲੱਭਾ? ਤੁਸੀਂ ਤਾਂ ਬਣੀ ਬਣਾਈ ਤੇ ਬਹਿ ਗਏ, ਭਾਵੇਂ ਪਾਥੀ ਸੁੱਕੀ ਸੀ ਤੇ ਭਾਵੇਂ ਗਿੱਲੀ ਸੀ। ਨਹੀਂ ਅਸੀਂ ਬਾਹਰ ਜਿਹੜੀ ਜਗ੍ਹਾ ਪਾਈ ਹੈ, ਅਸੀਂ ਯੂਜ਼ ਹੋ ਕੇ ਪਾਈ ਹੈ। ਨਹੀਂ, ਤੇਰੀ ਨਹੀਂ ਮੈਂ ਗੱਲ ਕਰਦਾ, ਤੇਰਾ ਮੈਨੂੰ ਪਤਾ, ਤੂੰ ਮਿਹਨਤ ਕੀਤੀ ਸਾਰੀ ਉਮਰ। ਮੈਂ ਉਹਦੀ ਤੇ ਗੁਲਜ਼ਾਰ ਦੀ ਗੱਲ ਕਰਦਾ, ਮੇਰੇ ਤਾਏ ਦੀ ਤੇ ਇਹਦੀ ਗੱਲ ਕਰਦਾ। ਹਾਂ ਅੱਛਾ, ਤੇ ਉਹ ਹੁਣ ਗੱਲ ਪੂਰੀ ਸੁਣਾ ਸਾਨੂੰ ਰੇਡਵੇ ਵਾਲੀ। ਹੁਣ ਅੱਛਾ, ਕਿਸ ਤਰ੍ਹਾਂ ਤੁਸੀਂ ਪਹੁੰਚੇ ਨਿਜ਼ਾਮਦੀਨ ਕੋਲ? ਇੱਥੇ ਮੈਂ ਸੀ ਤੇ ਇੱਥੇ ਲੜ ਪਿਆ ਕਿਸੇ ਨਾਲ, ਐਵੇਂ ਬੁਲਾਰਾ ਹੋ ਗਿਆ। ਬੁੜਾ ਮੈਨੂੰ ਗਾਲਾਂ ਕੱਢਿਆ ਘਰੇ, ਉਹਨੇ ਮੇਰੇ ਤੋਂ ਜੁੱਤੀਆਂ ਮਾਰ ਦਿੱਤੀਆਂ। ਮੇਰਾ ਬੇਲੀ ਸੀ ਇੱਕ, ਅੱਛਾ 14 ਚੱਕਾਂ ਦਾ ਗੁਜਰਾਂ ਦਾ ਮੁੰਡਾ, ਤੇ ਲੱਗਿਆ ਸੀ ਜ਼ਿਲ੍ਹੇਦਾਰ ਦੇ ਨਾਲ। ਅੱਛਾ ਆ ਰੋਟੀ ਪਰਾਉਣ ਜ਼ਿਲ੍ਹੇਦਾਰ ਬੰਗਲਿਆਂ 'ਚ ਰਹਿੰਦੇ ਸੀ। ਹਾਂ ਹਾਂ, ਤੇ ਮੈਂ ਉਹਦੇ ਕੋਲ ਚਲੇ ਗਿਆ ਸ਼ਾਮ ਨੂੰ। ਸ਼ਾਮ ਨੂੰ ਮੈਂ ਉਹਦੇ ਕੋਲ ਚਲੇ ਗਿਆ। ਜਿਲੇ ਮੈਂ ਚਲ ਗਿਆ ਤਾਂ ਉਹ ਕਹਿੰਦਾ ਖੈਰੀ ਆ। ਮੈਂ ਕਿਹਾ ਖੈਰੀ ਆ, ਮਿਲ ਮੁੜ। ਫਿਰ ਉਹਨੂੰ ਮੈਂ ਗੱਲ ਦੱਸੀ। ਉਹ ਕਹਿੰਦਾ ਇਦਾਂ ਕਰ, ਤੂੰ ਘਰ ਨੂੰ ਮੁੜ ਜਾ, ਚੰਗੀ ਗੱਲ ਹੈ। ਮੈਂ ਕਹਿੰਦਾ ਤੂੰ ਰੋਟੀ ਨਾ ਦੇਈ, ਮੈਂ ਨਹੀਂ ਰੱਜਾ। ਹੁਣ ਨਹੀਂ ਜਾਣਾ, ਹੁਣ ਨਿਕਲ ਗਏ ਆ। ਉਹਨਾਂ ਦਿਨ ਸ਼ਾਮ ਨੂੰ ਜ਼ਿਲ੍ਹੇਦਾਰ ਆ ਗਿਆ। ਉਹਨੇ ਕਿਹਾ ਮੁੰਡਾ ਕੌਣ? ਉਹਨੇ ਕਹਿੰਦੀ ਸਾਡੀ ਬਰਾਦਰੀ ਦਾ ਤੇ ਆਪਣਾ ਹੀ, ਸਾਡਾ ਘਰੋਂ ਰੁੱਸ ਕੇ ਆ ਗਿਆ। ਤਾਂ ਉਹਨੇ ਕਿਹਾ ਕਾਕਾ ਚੱਲ ਘਰ ਛੱਡਿਆ ਨੇ। ਮੈਂ ਕਿਹਾ ਜੀ ਮੈਂ ਨਹੀਂ ਜਾਣਾ ਘਰ। ਉਹਨੇ ਕਿਹਾ ਚੱਲ ਗੁੱਸੇ ਦੇ ਫਿਰ। ਭੈੜੇ ਸੀ, ਹੈਂ? ਗੁੱਸੇ ਦੇ ਭੈੜੇ ਸੀ ਮੈਂ ਕਿਹਾ। ਉਹ ਫਿਰ ਮੈਂ ਕਹਿੰਦਾ ਫੇਰ ਕਹਿੰਦਾ ਚੱਲ ਮੈਂ ਜਾਣਾ ਨਿਜ਼ਾਮਦੀਨ ਕੇ, ਅੱਛਾ ਜਿਹੜਾ ਰੇਲਵੇ ਸਟੇਸ਼ਨ ਤੇ ਬੋਲਦਾ। ਮੈਂ ਕਿਹਾ ਤੇਰਾ ਕੀ ਲੱਗਦਾ? ਕਿ ਮੇਰਾ ਸਾਂਢੂ ਲੱਗਦਾ। ਅੱਛਾ ਮੈਂ ਕਿਹਾ ਗੱਲ ਇਹ ਵੀ ਜੇ ਮੇਰਾ ਦਿਲ ਨਾ ਲੱਗਾ, ਉਹਨੂੰ ਕਿ 8ਵੇਂ ਦਿਨ ਨੂੰ ਆਣਾ, ਫੇਰ ਮੁੜਿਆ ਹੀ। ਅੱਛਾ ਠੀਕ। ਜੇ ਮੇਰਾ ਲੱਗ ਗਿਆ ਦਿਲ ਤਾਂ ਫੇਰ ਨਹੀਂ ਮੈਂ ਆਣਾ। ਉਹਨੇ ਕਿਹਾ ਠੀਕ ਹੈ। ਫਿਰ ਮੈਂ ਮੁੜਿਆ ਹੀ ਨਹੀਂ 2-2.5 ਸਾਲ। ਅੱਛਾ 2.5 ਸਾਲ ਉੱਥੇ ਰਹੇ, ਖਾਣਾ ਖੁਣਾ ਉਹਨਾਂ ਦਾ ਪਕਾਉਂਦੇ ਰਹੇ? ਉਹ ਪਹਿਲਾਂ ਪੱਠੇ ਲਿਆਂਦੇ ਸੀ ਇੱਕ ਮੱਝ ਦੇ। ਅੱਛਾ ਉਸ ਵੇਲੇ ਅੱਜ ਤਾਂ ਮੱਝ ਨਹੀਂ ਹੋਵਾਂਗੀ 90 ਲੱਖ ਦੀ। ਉਹ ਜਿਹੜੀ ਮੱਝ ਸੀ ਮੀਣੀ ਸੀ। ਉਹਨਾਂ ਨੇ ਮੈਨੂੰ ਕਿਹਾ ਵੀ ਪੱਠੇ ਐਨੇ ਨੇ ਲਿਆ ਕਰਨੇ। ਦੁੱਧ ਕਿੰਨਾ ਕੁ ਦਿੰਦੀ ਸੀ? ਦੁੱਧ ਦਾ ਇੱਕ ਪੀਪਾ। ਪੀਪੇ 'ਚ ਕਿੰਨਾ ਆਉਂਦਾ ਸੀ? 16 ਸਿਰ ਦੁੱਧ। 16 ਸਿਰ ਇੱਕ ਟਾਈਮ ਦਾ? ਹਾਂ। ਬਾਕੀ ਫਿਰ ਤਾਂ ਗੱਲ ਤੁਹਾਡੀ ਸੱਚ ਆ। ਹਾਂ ਗੱਲ ਤੁਹਾਡੀ ਸੱਚ ਆ। ਇਹ ਇੰਨਾ ਸਿੰਘ ਮੀਣੀ ਮੱਝ, ਮੱਥੇ ਤੋਂ ਬੱਲੀ ਅੱਛਾ। ਤੇ ਪੁਹਾਰਾ ਉੱਤੇ ਲੱਗਾ ਉਹਦੇ। 2 ਟਾਈਮਾਂ ਦਾ 32 ਕਿਲੋ ਦੁੱਧ? ਪੁਹਾਰਾ ਉੱਤੇ ਲੱਗਾ ਸੀ ਪਾਣੀ ਵਾਲਾ ਉਸ ਟਾਈਮ। ਉਸ ਟਾਈਮ ਪੁਹਾਰਾ ਸੀ ਲੱਗਾ। ਯਾਨੀ ਕਿ ਡੰਗਰਾਂ ਦਾ ਪੂਰਾ ਖਿਆਲ ਰੱਖਦੇ ਸੀ? ਪੂਰਾ ਖਿਆਲ। ਤੇ ਹੁੱਕਾ ਧਰ ਲੈਣਾ, ਉੱਥੇ ਬਹਿ ਜਾਣਾ। ਉਹਨੇ ਵੀ ਬਹਿ ਜਾਣਾ, ਮਿਰਜ਼ਾ ਸੁਲਤਾਨ ਬੇਗ ਨੇ। ਤੇ ਗੱਭਰੂ ਬੜਾ ਸੀ। ਜਦੋਂ ਫਿਰ ਕਹਿੰਦੇ ਸੀ ਗੰਢਿਆਂ ਵਾਲੇ ਤਾਂ ਹਕੂਮਤ ਤੇ ਆ ਕੇ ਗੰਢੇ ਮਹਿੰਗੇ ਹੋ ਗਏ। ਵੈਸੇ ਤਾਂ ਉਹ ਗੱਲਾਂ ਤਾਂ ਉਹਨਾਂ ਦੀਆਂ ਬਹੁਤ ਜੀ। ਦੇਖੋ ਉਦੋਂ ਰੇਡੀਓ ਤੇ ਲੋਕਾਂ ਨੂੰ ਇੰਝ ਹੀ ਉਹਨਾਂ ਨੇ ਬਹਾ ਕੇ ਰੱਖਿਆ ਵੀ ਲੋਕ ਬਾਅਦ ਵਿੱਚ ਟੀਵੀ ਤੇ ਫਿਲਮ ਵੀ ਨਹੀਂ ਉਸ ਤਰ੍ਹਾਂ ਬਹਾ ਸਕੀ ਜਿਸ ਤਰ੍ਹਾਂ ਉਹਨਾਂ ਨੇ ਰੇਡੀਓ ਤੇ ਬਹਾਇਆ ਲੋਕਾਂ ਨੂੰ। ਬਿਲਕੁਲ ਕੈਮਰੇ ਤੇ ਤੁਹਾਡੇ ਨਾਲ ਤਾਂ ਬੜੀਆਂ ਇੰਨਾ ਅਰਸਾ ਰਿਹਾ, ਬੜੀ ਯਾਦਗਾਰ ਗੱਲਾਂ ਹੋਣੀਆਂ ਤੁਹਾਡੇ ਕੋਲ ਤਾਂ ਉਹਨਾਂ ਦੀਆਂ। ਉਦਾਂ ਦੀਆਂ ਨਾ, ਉਹ ਬਾਹਰ ਜਿਹੜਾ ਨਾ ਥੋੜਾ ਜਿਹਾ ਮਕਾਨਾਂ ਦਾ ਬੜਾ ਕੰਮ ਕਰਦੇ ਸੀ। ਅੱਛਾ। ਮਾੜੀ ਜਗ੍ਹਾ ਲੈ ਲੈਣੀ ਟੋਏ ਟਿੱਬੇ ਵਾਲੀ, ਅੱਛਾ। ਲੈ ਕੇ ਉਹਨੂੰ ਬਣਾ ਕੇ ਸਵਾਰ ਕੇ ਐਵੇਂ ਸਫਾਈ ਫੁੱਲ, ਸਬਜ਼ ਫੁੱਲ ਦੱਸਣੇ ਹੋਰ ਨਿਕਲਣੇ ਹੋਰ, ਸਫਾਈ ਕਰਕੇ ਤਾਂ ਅੱਗੇ ਮੁਨਾਫੇ ਨਾ ਵੇਚ ਲੈ। ਅੱਛਾ ਅੱਛਾ, ਯਾਨੀ ਕਿ ਕਾਰੋਬਾਰ ਉਹਨਾਂ ਦਾ ਇਹ ਸੀ, ਮਕਾਨ ਇਹ ਕਾਰੋਬਾਰ ਸੀ। ਤੇ ਗੰਗਾ ਰਾਮ ਦੇ ਹਸਪਤਾਲ ਦੇ ਪਿਛਲੇ ਪਾਸੇ ਰਹਿੰਦਾ ਮੇਸਣ ਰੋਡ, ਕੋਠੀ ਨੰਬਰ 31। ਅਸੀਂ ਚਿੜੀਆ ਘਰ ਰੋਜ਼ ਜਾਂਦੇ ਸੀ। ਆ ਚਿੜੀਆ ਘਰ ਤਾਂ ਉੱਥੋਂ ਨੇੜੇ ਹੀ ਸੀ? ਨੇੜੇ ਹੀ ਨਾਲ ਏ। ਅਸੀਂ ਉੱਥੇ ਰੋਜ਼ ਜਾਂਦੇ। ਜਾ ਮੈਨੂੰ ਬੁਲਾ, ਅਸੀਂ ਰੋਜ਼ ਜਾਂਦੇ ਸੀ। ਉਹ ਉੱਥੇ ਇੱਥੇ ਸਾਡੇ ਪਿੰਡ ਦਾ ਹਵਾਲਦਾਰ ਹੁੰਦਾ ਸੀ, ਤੇਰੇ ਹੁਣ ਜੇਨ ਜਨੀਆਂ ਦੀ। ਆ ਜ਼ੁਲਫਕਾਰ ਉਹਨਾਂ ਦਾ। ਅੱਛਾ ਅੱਛਾ, ਹੈਗਾ ਸੀ ਆ ਜ਼ੁਲਫਕਾਰ ਜਿਹੜਾ ਮਰ ਗਿਆ, ਇਹਦਾ ਤਾਇਆ। ਉਹਦਾ ਭਰਾ ਸੀ ਪੁਲਿਸ ਵਿੱਚ। ਇੱਕ 85 ਦਾ ਰਾਣਾ ਸੀ। ਅੱਛਾ। ਇੱਕ ਬੂਈਆਂ ਵਾਲੇ ਦਾ ਤਰਾਣਾ ਸੀ। ਅੱਛਾ। ਤਿੰਨੇ ਗੱਭਰੂ ਐਸ ਕੋਲੇ ਕੋਲੇ ਜਿਹੇ। ਉਹ 2 ਰੱਖਦੇ ਸੀ ਟਿੰਡਾਂ ਕਢਾ ਕੇ ਰੋਜ਼ ਉਸ ਤਰ੍ਹਾਂ ਨਾਈ ਨੇ। ਮੈਂ ਜਿਲੇ ਉੱਥੋਂ ਜਾਣਾ ਉਹਦੇ ਕੋਲ,
ਫਿਰਨ ਫੁਰਨ ਉਹ ਚਿੜੀਆ ਘਰ ਚ ਆਉਂਦੇ ਸੀ ਤਾਂ ਅਸੀਂ ਤਾਂ ਰੋਜ਼ ਹੀ ਜਾਂਦੇ ਸੀ ਆ ਨਾਲ ਹੀ ਸੀ ਚਿੜੀਆ ਨਾਲ ਘਰ ਹੀ ਤੁਹਾਡੇ ਤਾਂ ਜ਼ਿਲ੍ਹੇ ਜਾਣਾ ਉੱਥੇ। ਹੂੰ ਉਹਨਾਂ ਨੇ ਮੈਨੂੰ ਦੇਖ ਲਿਆ, ਬੁੜੇ ਨੇ ਕਿਤੇ ਕਿਹਾ ਸੀ ਇੱਥੇ ਰੇਲਵੇ ਸਟੇਸ਼ਨ ਤੇ ਰਾਈਆਂ ਦੀ ਜ਼ਮੀਨ ਸੀ, ਮਜੀਦ ਰਾਈ ਹੁੰਦਾ ਸੀ ਰੇਲਵੇ 'ਚ ਅਫਸਰ। ਉਹਨੂੰ ਕਿਹਾ ਵੀ ਯਾਰ ਇਹਦਾ ਮੁੰਡਾ ਲੱਭੇ, ਉਹਨੂੰ ਕਹਿੰਦਾ ਇਹਨੂੰ ਵੀ ਕਿਹਾ। ਉੱਥੇ ਸਾਡਾ ਟਕਰਾਅ ਹੋਇਆ 2.5 ਸਾਲ ਬਾਅਦ। ਅੱਛਾ ਤੇ ਉਹਨੇ ਮੈਨੂੰ ਦੇਖ ਲਿਆ, ਮੈਂ ਉਹਨੂੰ ਦੇਖ ਲਿਆ। ਮੈਂ ਉਹਨਾਂ ਨੂੰ ਕਿਹਾ ਵੀ ਨਿਜ਼ਾਮਦੀਨ ਕਿਹਾ ਨੂੰ, ਮੈਂ ਕਿਹਾ ਵੀ ਆਹ ਗੱਲ ਹੈ, ਬਾਤ ਹੈ, ਰੌਲਾ ਨਾ ਪੈ ਜਾਵੇ। ਹੂੰ ਉਹਨੇ ਕਿਹਾ ਆਰਾਮ ਨਾਲ ਬਹਿ ਜਾ, ਹੂੰ ਖੈਰ ਖੁਦਾ ਤੋਂ ਮੰਗ, ਮੈਂ ਆਪੋ ਹਾਲਦਾਰ ਹਾਂ। ਉਹਦੇ ਪੁੱਤ ਨੇ ਕਿਹਾ ਤੂੰ ਤੈਨੂੰ ਪਤਾ ਨਹੀਂ? ਮੈਂ ਕਿਹਾ ਪਤਾ ਤਾਂ ਹੈਗਾ। ਮੈਂ ਕਿਹਾ ਕੀ ਪਤਾ ਪਾਵਰ ਦਾ ਹੁੰਦਾ? ਉਹਨੇ ਕਿਹਾ ਛੱਡ ਹੂੰ ਇਹ ਜੇ ਮੈਨੂੰ ਪਾਵਰ ਰੋਜ਼ ਗੁਜਰ ਟੱਕਰਦੀ, ਹੂੰ ਐਵੇਂ ਮੈਂ ਕਿਉਂ ਕਵਾਂ। ਹੂੰ ਚੱਲ ਗਿਆ ਜੀ ਉਹ ਸਾਡੇ ਮਗਰ ਗੱਡੀ ਲਾ ਲਈ। ਹੂੰ ਜਿਹਲੇ ਗੱਡੀ ਜਿਹਨੇ ਉਹਨਾਂ ਨੂੰ ਕੋਠੇ ਅਸੀਂ ਲੈ ਗਏ, ਉਹਨਾਂ ਨੇ ਕੋਠੀ ਦਾ ਨੰਬਰ ਪੜ ਲਿਆ, ਮੇਸਨ ਰੋਡ ਤੇ ਆ ਗਏ। ਅਸੀਂ ਆਪਣੇ ਅੰਦਰ ਚਲ ਗਏ, ਹੂੰ ਉਹ ਸਾਡੇ ਮਗਰ ਸੀ ਗੱਡੀ, ਅੱਛਾ ਹੈਗੇ ਸੀ ਪੁਲਿਸ ਵਾਲੇ, ਅੱਛਾ ਵਰਦੀਆਂ ਪਾਈਆਂ। ਉਹਨਾਂ ਨੇ ਕੋਠੀ ਦਾ ਨੰਬਰ ਪੜਿਆ, ਹੂੰ ਤਾਕਤੀ ਲੱਗੀ ਹੁੰਦੀ ਸੀ। ਹੂੰ ਉਹਨਾਂ ਨੇ ਤਾਕਤੀ ਪੜੀ, ਉਹ ਚਲੇ ਗਏ। ਹੂੰ ਚਲੋ ਜੀ, ਦੇਖ ਕੇ ਬੁੜੇ ਨੂੰ ਉਹਨਾਂ ਨੇ ਸੱਦ ਲਿਆ। ਹੂੰ ਇਹ ਰੇਲਵੇ ਤੇ ਉੱਲੇ ਆਂਦਾ ਸੀ, ਹੂੰ। ਫੋਨ ਫਾਨ ਆ ਜਿਹੜੀ ਤਾਰ ਰੇਲਵੇ ਆ ਦੀ ਸੀ, ਠੀਕ ਹੈ ਇਹਦੇ ਤੇ ਫਿਰ ਬੁੜਾ ਮੇਰਾ ਗਿਆ। ਹੂੰ ਬੁੜਾ ਜਾ ਰਿਹਾ ਉਹਦੇ ਕੋਲ ਹੂੰ। ਸ਼ਾਮ ਨੂੰ, ਅੱਛਾ ਜਿਲੇ ਸਵੇਰ ਨੂੰ ਅਜ਼ਾਨ ਹੋਈ ਨਾ, ਹੂੰ। ਤਾਂ ਬੁੜਾ ਮੇਰਾ ਗਿਆ, ਪੁਲਿਸ ਵਾਲੇ ਨਾਲ ਗਏ। ਅੱਛਾ ਅੱਛਾ ਉਹ ਫਿਰ ਕੋਠੀ ਦਾ ਨੰਬਰ ਪੜ ਲਿਆ ਉਹਨਾਂ ਨੇ? ਉਹਨਾਂ ਨੇ ਪੜ ਲਿਆ ਕੋਠੀ ਨੰਬਰ, ਮੇਸਨ ਰੋਡ, ਕੋਠੀ ਨੰਬਰ 31, ਅੱਛਾ। ਗੰਗਾ ਰਾਮ ਦੇ ਹਸਪਤਾਲ ਦੇ ਮਗਰਲੀ ਸਾਈਡ ਤੇ। ਹੂੰ ਉਹ ਚਲੇ ਗਏ। ਦੂਏ ਦਿਨ ਉਹਨਾਂ ਨੇ ਆ ਕੇ ਛਾਪਾ ਮਾਰ ਲਿਆ। ਅੱਛਾ ਗਾਲੋ ਵਾਲੀ ਹੋ ਗਿਆ, ਅਜ਼ਾਨ ਵੇਲੇ ਦਾ ਟਾਈਮ। ਹੂੰ ਹੂੰ ਉਹਦਾ ਮੁੰਡਾ ਉੱਠ ਪਿਆ, ਉਹਨੂੰ ਕਿਹਾ ਵੀ ਇਹ ਕੌਣ ਹੈ ਸਦੀਕ? ਮੈਂ ਕਿਹਾ ਮੈਨੂੰ ਸ਼ੱਕ ਹੈ ਵੀ ਪੁਲਿਸ ਵਾਲੇ ਇਧਰ, ਮੈਂ ਕੱਲ ਕਿਹਾ ਸੀ। ਹੂੰ ਉਹਨੇ ਵੀ ਅੱਗੇ ਗਾਲ ਕੱਢਦੀ, ਉਹਨੇ ਕਿਹਾ ਆ ਗਿਆ, ਉਹਨੇ ਰਫਲ ਚੱਕੀ, ਉਹ ਵੀ ਆ ਗਿਆ। ਤੇ ਉਹ ਆਇਆ, ਲੱਭਣ ਨਹੀਂ ਆਇਆ ਜੀ, ਉਹਨਾਂ ਨੂੰ ਪਤਾ ਸੀ ਵੀ ਬੰਦਾ ਇੱਥੇ ਰਹਿੰਦਾ। ਬੁੜੇ ਨੂੰ ਜੇ ਨਾਲ ਲੈ ਕੇ ਵੀ ਤੈਨੂੰ ਬੰਦਾ ਦੱਸ ਦੇਣੇ, ਆਪੇ ਲੈ ਲਈ। ਨਿਜ਼ਾਮਦੀਨ ਦੇ ਮੁੰਡੇ ਨੇ ਗਾਲ ਕੱਢ ਦਿੱਤੀ? ਉਹ ਬਾਹਰਲਿਆਂ ਨੇ ਕੱਢ ਦਿੱਤੀ। ਅੱਛਾ ਉਹਦਾ ਮੁੰਡਾ ਵੀ ਡੀਐਸਪੀ ਸੀ ਨਿਜ਼ਾਮਦੀਨ ਦਾ, ਅੱਛਾ ਹੂੰ ਉਹ ਵੀ ਡੀਐਸਪੀ। ਹੂੰ ਉਹਨਾਂ ਨੂੰ ਪਤਾ ਨਹੀਂ ਲੱਗਾ ਸਿਪਾਹੀਆਂ ਨੂੰ, ਸਿਪਾਹੀਆਂ ਨੂੰ ਵੀ ਇਹ ਇੱਥੇ ਵੀ ਪੁਲਿਸ ਦਾ ਅਫਸਰ ਰਹਿੰਦਾ? ਅਫਸਰ ਰਹਿੰਦਾ। ਹੂੰ ਫਿਰ ਉਹ ਮਿੰਨਤਾਂ ਤਾਲੇ ਚੋਣਗੇ ਜੀ, ਏਦਾਂ ਸਦੀਕ ਹੈ, ਸਾਨੂੰ ਆਹ ਗੱਲ ਆ ਬਾਤ ਹੋਈ ਹੈ। ਯਾਨੀ ਕਿ ਤੁਹਾਡੇ ਵਾਲਦ ਸਾਹਿਬ ਤੁਹਾਨੂੰ ਲੱਭਣ ਨਿਕਲੇ ਸੀ? ਲੱਭਣੀ ਇਹ ਨਾਸਰ ਨੇ ਦੱਸਿਆ ਸੀ ਵੀ ਬੰਦਾ ਲੱਭ ਗਿਆ ਤੇ ਆ ਜਾ ਮੇਰੇ ਕੋਲ। ਹਾਂ ਬੰਦਾ ਬਰਾਮਦ ਕਰਵਾਈਏ। ਹਾਂ ਤੈਨੂੰ ਬੰਦਾ ਲੈ ਦਿੰਨੇ ਹੂੰ ਦਾਬੇ। ਅੱਛਾ ਜੀ, ਮੈਂ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਨਾ, ਚੌਧਰੀ ਸਦੀਕ ਗੁੱਜਰ ਸਾਹਿਬ, ਹੂੰ ਜਿਹੜੀ ਬਾਬੇ ਨਿਜ਼ਾਮਦੀਨ ਦੀ ਗੱਲ ਕੀਤੀ ਹੈ, ਬਾਬਾ ਨਿਜ਼ਾਮਦੀਨ ਨੂੰ ਤਾਂ ਸਾਡਾ ਦੋ ਹੱਥਾਂ ਨਾਲ ਸਲਾਮ ਆ, ਬੜਾ ਵੱਡਾ ਬੰਦਾ ਸੀ। ਹੂੰ ਤੇ ਉਹਦੀ ਨਾ ਨੌ, ਹੂੰ ਉਹਦੀ ਧੀ ਹੋਈ ਨਾ, ਉਹਦੀ ਨੌ ਜਿਹੜੀ ਆ ਉਹ ਮੈਨੂੰ ਲਾਹੌਰ ਮਿਲੀ, ਮੈਡਮ ਗਜ਼ਾਲਾ। ਹੂੰ ਮੈਂ ਉਹਨੂੰ ਕਹਿ ਕੇ ਆਇਆ, ਮੈਂ ਕਿਹਾ ਤੂੰ ਮੇਰੇ ਰਹਿਮੇ ਸ਼ਾਹ ਪਿੰਡ ਆਈ। ਹੂੰ ਦਾਵਤ ਦਿੱਤੀ ਆ ਮੈਂ ਮੈਡਮ ਗਜ਼ਾਲਾ ਨੂੰ, ਜਿਹੜੀ ਨਿਜ਼ਾਮਦੀਨ ਦੀ ਨੌ ਆ। ਅੱਛਾ ਉਹ ਕਹਿੰਦੀ ਸੀ ਮੈਂ ਆਉਂਗੀ ਰਹਿਮੇ ਸ਼ਾਹ, ਅੱਛਾ, ਤੇ ਉਹ ਜਦੋਂ ਇੱਥੇ ਆਈ ਫਿਰ ਮੈਂ ਤੈਨੂੰ ਸੱਦੂਗਾ, ਸਾਧ ਲਈ। ਤੈਨੂੰ ਮੈਂ ਮਿਲਾਉਂਗਾ ਉਹਦੇ ਨਾਲ। ਠੀਕ ਹੈ, ਮੈਂ ਆ ਜੂ। ਬੜੀ ਗੱਭਰੂ ਹੈ ਹਾਂ ਗੱਭਰੂ ਬੜੀ ਹੈ, ਉਹ ਗੱਲ ਸੁਣ, ਗੱਭਰੂ ਬੜੀ ਹੈ, ਬੜੀ ਗੱਭਰੂ ਤੇਰੀ ਰੰਗ ਵੀ ਬਹੁਤ ਸ਼ਾਹੀ। ਸ਼ਾਹੀ ਰੰਗ ਆ, ਹਾਂ ਰੰਗ ਸ਼ਾਹੀ ਆ, ਇਦਾਂ ਹੀ ਆ। ਤੇ ਉਹ ਟੈਲੀਫੋਨ ਨੰਬਰ ਵੀ ਹੈ ਮੇਰੇ ਕੋਲ, ਕਿਹਦਾ? ਉਹ ਤਾਂ ਮੈਡਮ ਗਜ਼ਾਲਾ ਦਾ। ਤੇ ਮੈਂ ਤੈਨੂੰ ਦੱਸ ਦਿਆਂਗਾ ਵੀ ਏਦਾਂ ਦਾ ਅਸੀਂ ਰਹੇ ਆ, ਗੱਲ ਸੌਰੀ ਸਾਹਮਣੇ ਕਰੂ। ਵਾਹ 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 ਵਾਹ, ਉਹਦੀ ਸੱਸ ਦਾ ਨਾਂ ਸੀ ਸੁਗਰਾ। ਹਾਂ ਨਿਜ਼ਾਮਦੀਨ ਦੀ ਬੀਵੀ ਦਾ ਨਾਮ ਸੁਗਰਾ ਸੀ? ਸੁਗਰਾ ਸੀ। ਅੱਛਾ ਇਹ ਨਿਜ਼ਾਮਦੀਨ ਨੇ ਨਾ ਜਿੱਥੇ ਵੀ ਇਸ ਕੁੜੀ ਦਾ ਤਾਰਫ ਕਰਾਇਆ ਨਾ ਮੈਡਮ ਗਜ਼ਾਲਾ ਦਾ, ਇਹ ਆਖ ਕੇ ਨਹੀਂ ਕਰਾਇਆ ਕਿ ਮੇਰੀ ਨੌਂ ਆ, ਉਹਨੇ ਧੀ ਬਣਾ ਕੇ ਰੱਖੀ। ਉਹ ਨੌ ਜਿਹੜੀ ਹੁੰਦੀ ਸੀ, ਇਹ ਸਾਡੇ ਇੱਥੇ ਪਾਗਲਾਂ ਜ਼ਿਮੀਦਾਰਾਂ ਦੇ ਨਾ, ਹਾਂ ਇਹ ਗਲਤ ਗੇਮ ਹੈ। ਹੁਣ ਤੈਨੂੰ ਵਿਆਹ ਤਾ, ਹਾਂ। ਬੋਲਦਾ ਨਹੀਂ, ਤੇਰੀ ਮਾਂ ਜਾਂ ਪਿਓ ਤੇਰਾ ਜਾਂ ਮੈਂ ਇਹ ਚੱਲ ਜੇਗਾ ਹਾਂ ਵੀ ਯਾਰੇ ਸਾਡੀ ਧੀ ਹੈ। ਧੀ ਤਾਂ ਉਹ ਅਸਲ ਹੁੰਦੀ ਹੈ। ਖਿਦਮਤ ਤਾਂ ਉਹਨੇ ਕਦੀ ਰਹਿਣਾ, ਨਹੀਂ ਤਾਂ ਨਹੀਂ, ਉਹਨੇ ਧੀ ਆਪਣੀ ਅਸਲ ਜਿਹੜੀ ਹੈ ਨਾ, ਮਾਂ ਪਿਓ ਦੀ ਤੇਰੇ ਦੀ ਜਾਂ ਸਾਡੀ, ਅਸੀਂ ਜਾਈਏ, ਸਾਡੀ ਉਹ ਧੀ ਹੈ। ਜਿਹੜੀ ਸਾਡੀ ਧੀ ਹੈ ਉਹ ਸਾਡੀ ਕੋਈ ਨਹੀਂ, ਉਹ ਦੂਸਰਿਆਂ ਦੀ ਧੀ ਆ। ਉਹ ਉਹਨਾਂ ਦੀ। ਹਾਂ ਜੇ ਕਾਨੂੰਨ ਦੇ ਦਾਇਰੇ 'ਚ ਲਿਆ ਜਾਵੇ ਤਾਂ ਹਾਂ, ਉੱਦਾਂ ਤਾਂ ਫਿਰ ਹੁਣ ਤਾਂ ਹੁੰਦੀ ਹੁੰਦੀ। ਹਾਂ ਇਹ ਤਾਂ ਗੱਲ ਹੈ। ਉਹ ਜਿਹੜੀ ਤੇਰੀ ਦਾਦੀ ਸੀ, ਤੂੰ ਦੇਖੀ ਸੀ? ਹਾਂ ਮੈਂ ਦੇਖੀ। ਉੱਦਾਂ ਦੀ ਗੱਭਰੂ ਬੁੜੀ ਹੈਗੀ ਤੁਹਾਡੇ ਪਿੰਡ ਸਾਰੇ 'ਚ ਨਹੀਂ। ਨੇ ਕੋਈ ਨਹੀਂ, ਫਿਰ ਉਹਦੇ ਭਰਾ ਬੜੇ ਗੱਭਰੂ। ਹਾਂ ਆਏ ਹਾਏ ਹਾਏ, ਚਲੋ ਸ਼ੇਰ ਮੁਹੰਮਦ ਹੋਰੀ। ਹਾਂ, ਹਾਏ ਹਾਏ ਐਡੀ ਐਡੀ ਪੱਗ ਬੰਨੀ ਹਾਏ ਹਾਏ। ਤੇ ਹੁੱਕਾ ਲੈ ਕੇ ਆਣਾ। ਹਾਂ ਇਹ ਇੱਥੇ ਮੀਆਂ ਚੰਨੂ ਪੰਜ ਚੱਕ ਚੋਂ ਆਉਂਦੇ ਸੀ।
ਯਾਰ ਪਤਾ ਸਾਨੂੰ ਹੁੱਕਾ ਵੀ ਇੱਕੋ ਕੋਲ ਲਿਆਦੇ ਸੀ ਆਪਣਾ। ਐਡੀ ਪੱਗ ਤੇ ਤਾਂਗੇ ਘੋੜੇ ਦੇ ਉੱਤੇ ਚੌਧਰੀ ਸ਼ੇਰ ਹੁੰਦੀ ਸੀ ਜਦੋਂ ਆਂਦਾ। ਬਸ ਵੀ ਟਾਈਮ ਦੀ ਗੱਲ। ਟਾਈਮ ਦੀ ਗੱਲ ਹੈ, ਟਾਈਮ ਦੀ ਗੱਲ। ਤੇ ਉਸ ਵੇਲੇ ਵੀ ਅਸੀਂ ਉਹਨਾਂ ਨੇ ਆਣਾ 2-2 3 ਦਿਨ ਰਹਿ ਕੇ ਜਾਣਾ। ਤੇ ਚੌਧਰੀ ਸਦੀਕ ਤੂੰ ਕੋ ਗਵਈਆਂ ਨਾਲ ਵੀ ਰਿਹਾ? ਹੈ ਕਿਸੇ ਗਵਈਏ ਨਾਲ ਵੀ ਰਿਹਾ ਤੂੰ? ਨਹੀਂ, ਮੈਂ ਇਹਨਾਂ ਨਾਲ ਹੀ ਰਿਹਾ, ਨਿਜ਼ਾਮਦੀਨ ਕੇ ਨਾਲ। ਅੱਛਾ, ਨਹੀਂ ਇੱਥੇ ਉਹ ਜਿਹੜੇ ਸਾਡੇ ਉਹ ਬਾਬੇ ਕਾਲੇ ਹੋਰੀ ਸੀਗੇ ਤੇ ਬਾਬਾ ਕਾਲਾ ਸੀ, ਸ਼ਰੀਫ ਸੀ। ਸ਼ਰੀਫ ਨਾਗੀ। ਨਾ ਸ਼ਰੀਫ ਗੁੱਜਰ। ਆ ਸ਼ਰੀਫ ਗੁੱਜਰ ਸੀ। ਹਾਂ ਆਲਾ। ਆ ਜ਼ਮੀਨ ਵਾਈ ਸੀ। ਉਹ ਬੇਲੀ ਸੀਗੇ। ਓਏ ਅੱਜ ਦੇ ਕੱਲ ਬੈਠੇ ਸੀ ਮੁੱਲਾ ਦੇ ਭਰਾ। ਕਾਸ਼ੀ ਹਾਜੀ ਅਬਦਲ ਜੀ। ਫਿਰ ਇਹਨਾਂ ਨੇ ਅਸੀਂ ਇੱਥੇ ਪਸ਼ੂ ਬਾਹਰ ਬੰਨਣ ਲੱਗ ਪਏ। ਇੱਥੇ ਇਹਨਾਂ ਨੇ ਰਾਗ ਆ ਜਾਣਾ। ਉਹਨਾਂ ਨੇ ਜੂਨ ਸਜ ਰਾਣਾ ਆ ਕੇ ਜੱਟ ਸੀ, ਰਾਣਾ ਸੀ ਆ ਲੰਬੜਦਾਰ। ਤੁਹਾਡੇ ਪਿੰਡ ਯੂਨਸ ਰਾਣਾ ਹੋਣਾ ਫਿਰ ਉਹ ਨੰਬਰਦਾਰਾਂ ਤੋਂ ਤਾਂ ਉਹਨਾਂ ਤੋਂ ਮੇਰੇ ਖਿਆਲ ਕੋਈ ਗਾਣਾ ਉਹ ਸੰਤਲੀ ਵਾਲਾ ਹੈਗਾ ਸੀ ਯੂਨਸ ਨੰਬਰਦਾਰ। ਘੜਾ ਵਜਾਉਂਦਾ ਸੀ ਨਾ? ਹੈ ਘੜਾ ਵਜਾਉਂਦਾ ਸੀ, ਘੜਾ ਵਜਾਉਂਦਾ ਵਜਾਉਂਦਾ ਸੀ ਯੂਨਸ ਨੰਬਰਦਾਰ। ਸਾਡੇ ਤੋਂ ਅਗਲਾ ਡੇਰਾ ਨਹੀਂ ਨੰਬਰਦਾਰਾਂ ਦਾ। ਅੱਛਾ, ਉਹ ਸੀ। ਟੱਗੇ ਵੀ ਵਜਾਉਂਦਾ ਰਿਹਾ ਉਹ। ਅੱਗੇ ਵੀ ਤੇ ਇੱਕ ਕਾਲਾ ਜੱਟ ਅੱਛਾ। ਤੇ ਇੱਕ ਇਹਨਾਂ ਦੇ ਨਾਲ ਹੋਰ ਆਣਾ ਸੀ, ਉਹਦਾ ਨਾਂ ਭੁੱਲ ਗਿਆ। ਬੰਦੇ ਮਿਲਣੋਂ ਹਟ ਗਏ, ਉਹ ਭੁੱਲ ਗਏ। ਉਹ 17ਵੇਂ ਕਿੱਲੇ 'ਚ ਅਸੀਂ ਲਾ ਲਿਆ। ਅੱਛਾ ਉੱਥੇ ਉਹ ਕੜੇ ਘੜਾ ਇੱਕ ਹਾਫਜ ਤੇ ਹੁੰਦਾ ਸੀ ਨਮੀਨਾ। ਅੱਛਾ, ਉਹਨੇ ਇੱਥੋਂ ਅਜ਼ਾਨ ਦੇਣੀ ਤੇ 80 ਵਾਲੇ ਪੁਲ ਤੇ ਸੁਣੀਂਦੀ ਸੀ। ਇੰਨੀ ਆਵਾਜ਼ ਸੀ। ਇੰਨੀ ਆਵਾਜ਼ ਸੀ। ਬੜਾ ਸੁਰੀਲਾ ਸੀ। ਫੇਰ ਛੱਡਿਆ ਕੰਮ ਇੱਥੋਂ। ਉਹ ਕੋਈ ਪਿਸ਼ਾਬ ਬੜਾ ਫਿਰ ਗਿਆ ਘੜੇ 'ਚ। ਉਹ ਅੱਖਾਂ 2 ਸਾਲ ਹੋ ਨਾ ਗਏ। ਸੀ ਉਹ ਮਰਬਿਆਂ ਦੀ ਚਲੇ ਜਾਂਦਾ ਸੀ ਹੌਲਦਾਰਾਂ ਨੇ। ਫੇਰ ਉਹ ਆਪ ਜੀ ਨੇ ਕਿਹਾ ਹੁਣ ਛੱਡ ਦੋ, ਹੁਣ ਅਖੀਰ ਹੋ ਗਈ ਹੁਣ ਅਖੀਰ ਹੋ ਗਈ। ਬਸ। ਲੋਕ ਤੰਗ ਆ ਗਏ ਸੀ ਨਾ ਤੋਂ, ਸਾਰੀ ਸਾਰੀ ਰਾਤ ਵਜਾਉਂਦੇ ਰਹਿੰਦੇ ਸੀਗੇ ਸਾਜ਼ ਸੂਜ। ਤੇ ਵਜਾਣੇ ਬਾਹਰ ਖੇਤਾਂ 'ਚ। ਖੇਤਾਂ 'ਚ। ਫਿਰ ਹਟੇ। ਹੂੰ। ਤੁਸੀਂ ਫੜ ਕੇ ਰੱਖੋ ਇਹਨੂੰ, ਕਾਹਨੂੰ ਫੜਾਉਂਦੇ? ਹੈਲੋ ਕਰਦੇ। ਹੈਲੋ, ਹੈਲੋ, ਕੀ ਹਾਲ ਆ? ਚੰਗਾ। ਕੀ ਨਾਂ ਤੇਰਾ? ਬੱਗਾ ਅੱਜ ਮੰਮੂ ਜਮੀਰ ਵੀ ਦਾ ਬੱਗਾ ਵੀ ਦੋ ਨਾ ਮੇਰੇ। ਬਾਈ ਇਹ ਤੁਸੀਂ ਫੜ ਕੇ ਰੱਖੋ ਨਾ, ਹੁਣ ਵਿੱਚ ਆਵਾਜ਼ ਆਊਗੀ। ਹਾਂਜੀ, ਕੀ ਨਾਂ ਤੁਹਾਡਾ? ਮੰਮੂ ਜਮੀਰ ਹੈ ਤੇ ਬੱਗਾ ਵੀ ਸਾਡੇ। ਹਾਂ, ਬਾਹਰਲੇ ਮੁਲਕੋਂ ਆਇਆ ਬਾਹਰ ਦੇ ਮੁਲਕ ਵੀ ਗਿਆ ਸੀ। ਤੂੰ? ਹਾਂ, ਕਿਹੜੇ ਮੁਲਕ ਗਿਆ ਸੀ? ਉਹਦੀ ਦਵਾਈ ਲੈ ਗੱਲ ਕਰ। ਦਵਾਈ ਗਿਆ ਸੀ। ਇਹ ਕਿੰਨੇ ਕੁ ਸਾਲਾਂ ਦੀ ਗੱਲ ਹੋਣੀ ਹੈ? ਓਏ ਸਾਨੂੰ ਕਾਸੀ ਚ ਗਿਆ ਸੀ। ਕਾਸੀ 'ਚ। ਕਾਸੀ ਚ ਦੁਬਈ ਹੈ ਸੀ? ਹਾਂ, ਕਾਸੀ ਚ ਦਵਾਈ ਚ ਆ ਉੱਥੇ ਯਾਰ ਹਾਂ। ਸਾਡੇ ਬੰਦੇ ਸੇ ਗਲਗਲ ਕਰਕੇ ਲਿਆਂਦਾ। ਹੈ ਸੋਨਾ ਕੀ ਸੋਨਾ ਸਮਗਲ ਕਰਕੇ ਲਿਆਂਦਾ। ਥੋੜਾ ਦੁਬਾਰਾ ਦੱਸੋ ਕੀ ਕੀਤਾ? ਇਹ ਬਾਬਾ ਬੱਗਿਆ ਉਹ ਤੇਰਾ ਪੋਲ ਖੋਲੀ ਜਾਂਦਾ। ਕਹਿੰਦਾ ਸੋਨਾ ਲਿਆਂਦਾ ਤੂੰ ਸਮਗਲ ਕਰਕੇ। ਆਹ ਅੱਲਾ ਸੀ। ਕਿੰਨਾ ਕੁ? ਉਹ ਪਤਾ ਨਹੀਂ ਕਿੰਨਾ ਸੀ, ਮੈਨੂੰ ਨਹੀਂ ਪਤਾ। ਇੰਨਾ ਕੁ ਸੀ ਕਿ ਇੰਨਾ ਸੀ ਉਹ ਸ਼ੇਰ? ਜੁੱਤੀਆਂ ਦੇ ਤਲੇ ਸੀ ਯਾਰ ਬਣਾਏ ਹੋਏ। ਸੀ ਜੁੱਤੀ ਚ। ਤੇ ਮੈਂ ਸਾਹਦੇ ਨੇ ਮੁੜ ਗਿਆ ਸੀ ਸਹਿਜ ਜਿਹੜੇ ਮੁੜ ਗਿਆ ਤੋਰਨਾ ਟੱਟ ਕੇ। ਅੱਛਾ। ਦੇ ਕੇ। ਆ ਬੂਟ ਸੀ, ਬੂਟ ਜਿਹੜੇ ਆ ਮੁੰਡੇ ਪਾਈ ਵੇ ਤੇ ਜੋਕਰ ਜੇ ਇਹਨਾਂ ਦੇ ਤਲੇ 'ਚ ਫਿੱਟ ਕਰਕੇ ਤਲੇ ਬਣਾ ਕੇ ਸੋਨੇ ਦੇ ਉਹ ਫਿਰ ਲਿਆਂਦਾ। ਇਹ ਇੱਥੇ ਆ ਕੇ ਕਰਾਚੀ ਦੇ ਕੇ ਮੁੜ ਜਾ ਕਰੇ, ਮੈਨੂੰ ਲੱਗ ਗਿਆ ਪਤਾ। ਇਹ ਸਹਿ ਦਿਹਾੜੀ ਮੁੜ ਜਾਂਦਾ ਸੀ। ਅੱਛਾ, ਮੈਂ ਇਹਨੂੰ ਰੋਕ ਦਿੱਤਾ। ਇੱਕੋ ਵਾਰੀ ਮੈਂ ਕਿਹਾ ਤਾਂ ਭਾਂਡੇ ਮਗਰ ਵੇਚ ਕੇ ਵੀ ਆਪਾਂ ਨਹੀਂ ਛੁੱਟਣਾ, ਸੋਨੇ ਵਾਲਿਆਂ ਨੇ ਸੋਨਾ ਲੈ ਜਾਣਾ। ਇਹ ਤਾਂ ਦਿਹਾੜੀ ਤੇ ਲੱਗਾ ਹੈ, ਮੈਨੂੰ ਸੋਨਾ ਤਾਂ ਉਹਨਾਂ ਦਾ। ਅੱਛਾ, ਇਹ ਤੈਨੂੰ ਨਹੀਂ ਦਿੰਦਾ ਸੀ, ਕਿਸੇ ਹੋਰ ਦਾ ਕਰਦਾ ਸੀ? ਮਾਮੂ ਕਹਿੰਦੇ ਹਾਂ, ਉਹਦਾ ਸੀ। ਉਹਦਾ ਸੀ। ਹਾਂ ਹਾਂ ਹਾਂ, ਕੰਮ ਤਾਂ ਸੱਚੀ ਬੱਗਿਆ ਤੂੰ ਹੁਣ ਬੈਠਾ ਤੂੰ ਸ਼ਰੀਫ ਬਣ ਕੇ ਤੇ ਚੁੱਪ ਕਰਕੇ। ਕੰਮ ਤਾਂ ਤੂੰ ਵੀ ਵੱਡੇ ਵੱਡੇ ਪਾਏ ਨੇ। ਸੋਨਾ ਮੁੱਲ। ਅੱਛਾ ਤੇ ਮੇਰੀ ਗੱਲ ਸੁਣ ਤੂੰ। ਚੱਲ ਸਿਆਣੇ ਕਹਿੰਦੇ ਆ ਵੀ ਜਿਹੜਾ ਕੋਈ ਭਰਾ ਇੱਕ ਵਿੱਚੋਂ ਮौज ਕਰੇ ਨਾ, ਚੌਧਰੀ ਟੈਪ ਰਵੇ ਤੇ ਮੌਜਾਂ ਕਰੇ, ਪੈਸੇ ਡਾਵੇ, ਉਹ ਭਰਾਵਾਂ ਦੇ ਸਿਰ ਤੇ ਹੁੰਦਾ। ਚੌਧਰੀ ਸਦੀਕ ਨੂੰ ਤੂੰ ਮौज ਕਰਾਈ ਬੜੀ,
ਬੜੀ ਆਪ ਤੂੰ ਮਿਹਨਤ ਕੀਤੀ। ਪੱਠੇ ਨਹੀਂ ਵੱਢਦਾ ਸੀ ਇਹ, ਪੱਠੇ ਨਹੀਂ ਵੱਢ ਹੁੰਦੇ, ਪੱਠੇ ਕਿਉਂ ਨਹੀਂ ਵੜਦਾ ਸੀ? ਉਹ ਪੱਠੇ ਵੱਢੇ ਵੱਢਣੇ ਨਹੀਂ ਨਹੀਂ ਵੱਢਦਾ ਆਉਂਦੇ ਨਹੀਂ, ਪਹਿਲੇ ਤੋਂ ਨਹੀਂ ਵੱਢੇ। ਯਾਨੀ ਕਿ ਗੁੱਜਰ ਹੋ ਕੇ ਵੀ ਪੱਠੇ ਨਹੀਂ ਵੱਢਣੇ ਆਉਂਦੇ ਸੀ। ਹਾਂ, ਅਸਲ ਗੱਲ ਉਹ ਦੱਸਦਾ ਪਿਆ ਵੀ ਕਹਿੰਦਾ ਬਥੇਰੀਆਂ ਮੌਜਾਂ ਨੂੰ ਕਰਾਈਆਂ। ਹੂੰ ਜਿੱਦਾਂ ਮੇਰੇ ਪਿਓ ਨੇ ਤਾਏ ਨੂੰ ਕਰਾਈਆਂ ਸੀ, ਇਦਾਂ ਇਸ ਤਾਏ ਨੇ ਤੈਨੂੰ ਕਰਾਈਆਂ। ਹੂੰ ਉਹ ਕਹਿੰਦਾ ਵੀ ਮੈਂ ਇਹਨੂੰ ਨਹੀਂ ਛੇੜਿਆ, ਕੰਮ ਨਹੀਂ ਇਹਨੂੰ ਕਿਹਾ। ਹੂੰ ਤੇ ਪਰ ਫਿਰ ਵੀ ਵਕਤ ਚੰਗੇ ਸੀਗੇ, ਟਾਈਮ ਚੰਗੇ ਸੀ। ਟਾਈਮ ਚੰਗਾ ਸੀ ਤੇ ਅੱਲਾ ਦਾ ਸ਼ੁਕਰ ਹੈ, ਕਮੀ ਤਾਂ ਕੋਈ ਨਹੀਂ ਆਈ ਕਿਸੇ ਸ਼ੈ ਦੀ। ਨਹੀਂ 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 ਹਾਂ, 16 ਸਾਲ 20 ਸਾਲ ਨਾ ਉਹ ਜ਼ਮੀਨ ਗੱਡੀ ਤੁਹਾਡੇ ਹਾਜੀ ਅਬਦੁੱਲਾ ਅਲੀ ਹੈ 16 ਪੜਿਆ ਸੀ ਤੂੰ? 16 ਸਾਲ ਜ਼ਮੀਨ 16 ਸਾਲ 5 ਪੜਿਆ ਸੀ। ਤੂੰ ਆਹੋ ਕਿੰਨਾ ਜ਼ਮੀਨ ਕਿੱਥੇ ਪੜਦਾ ਰਿਹਾ ਤੂੰ? ਉਹ ਉੱਤੇ ਚੱਕੀਆਂ ਹਾਜੀ ਵਾਲੇ 16 ਸੀ। ਮੋਗੀ ਵਾਲੇ ਹਾਂ ਸਕੂਲ ਹੁੰਦੇ ਸੀ। ਤੇ ਚੱਕੀਆਂ 10 ਵਾਲੇ ਨੂਰੂ ਪਰ ਰੌਲਾ ਪੁਰਾਣਾ ਵਾਲੇ ਸਕੂਲ ਹੈ 10 ਹੈਗੇ ਸੀ। ਉਹ ਜਿਹੜੇ ਹਿੰਦੁਸਤਾਨ ਦੇ ਸੂਬੇਦਾਰਾਂ ਟਾਈਮ ਦੀ ਦਾ। ਪੁੱਤਰ, ਉਹ ਗੁਜਰਾਂ ਨੂੰ ਬੈ ਲੈ ਕੇ ਦਿੱਤੀ ਹਿੰਦੁਸਤਾਨ ਦੇ ਟਾਈਮ ਦਾ। ਇੱਧਰ ਹੋ ਰਹੀ ਹੈ, ਉੱਧਰ ਨਾ ਕਰੋ। ਉਹ ਫੜ ਲਓ ਸਪੀਕਰ, ਰਖਣਾ ਹੀ ਨਹੀਂ ਇਹਨੇ, ਫੜ ਲਾ। ਉਹ ਦੱਸ ਰਿਹਾ ਚੱਕੀਆਂ ਵਾਲੇ ਦੇ ਵਿੱਚ। ਹਾਂ ਹੁਣ ਦੱਸੋ ਗੱਲ। ਚੱਕੀਆਂ ਵਾਲੇ ਪੜ੍ਹਦੇ ਰਹੇ ਅਸੀਂ ਹਾਂ ਹਾਂ 5 ਸਾਲ, 5 ਪੜ੍ਹਾਈ ਪੜ੍ਹੇ। ਉਹ ਸਕੂਲ ਕਦੋਂ ਦਾ? ਉਹ ਅਜੇ ਵੀ ਹੈਗਾ ਸਿੱਖਾਂ ਦੇ ਵੇਲੇ ਦਾ, ਹਾਂ, ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਪਹਿਲਾਂ ਦਾ। ਚੱਕੀਆਂ ਵਾਲਾ ਸਕੂਲ। ਆਹੋ ਇਹ ਜੀ ਚੱਕੀਆਂ ਵਾਲਾ ਪਿੰਡ ਆ, 541 ਚੱਕੀਆਂ ਵਾਲਾ। ਤੇ ਪਾਲੀ ਕੋਟ ਦੇ ਹਾਂ, ਪਰਲੀਗੁੜ ਤੇ ਉਹ ਬਾਬਾ ਜੀ ਦੱਸਦੇ ਆ ਵੀ ਉਸ ਪਿੰਡ ਦੇ ਵਿੱਚੋਂ ਸਰਦਾਰ ਉੱਠ ਕੇ ਬਹੁਤ ਗਏ ਸੀ। ਉਹ ਪਿੰਡ ਪੁਰਾਣਾ ਪਿੰਡ ਆ ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਉੱਥੇ ਸਕੂਲ ਬਣਿਆ। ਜਿਹੜੀ ਆਬਾਦੀ 'ਚ ਅਸੀਂ ਬੈਠੇ ਆ, ਇਹ ਰਾਮ ਸਿੰਘ ਦੀ ਆਬਾਦੀ ਆ। ਤੇ ਚੱਕੀਆਂ ਵਾਲੇ ਦੇ ਵਿੱਚ ਵੀ ਯਾਰ ਇੱਕ ਇਹਦਾ ਨਾਂ ਪੁਰਾਣਾ ਇਹੀ ਹੈ, ਚੱਕੀਆਂ ਵਾਲਾ। ਚੱਕੀਆਂ ਵਾਲਾ 541। ਉਹ ਚੱਕੀਆਂ ਵਾਲੇ ਦੇ ਵਿੱਚ ਤਾਂ ਜੀ ਸਰਦਾਰ ਆਂਦੇ ਰਹਿੰਦੇ ਆ। ਸ਼ਰਾਫਤ ਗੁੱਜਰ ਕੋ ਆਏ ਨਹੀਂ ਬੈਠੇ ਸੀ ਅਗਲੇ ਦਿਨ? ਹਾਂਜੀ, ਉੱਥੇ ਸਰਦਾਰ ਆਏ ਰਹਿੰਦੇ ਆ। ਉਹ ਉਹਨਾਂ ਦਾ ਆਪਣਾ ਘਰ-ਬਾਰ ਦੇਖਣ ਵਾਸਤੇ ਪੁਰਾਣਾ ਪਿੰਡ ਜੋ ਹੋਇਆ। ਤੇ ਇਹ ਜੀ ਬਾਬਾ ਬੱਗਾ ਗੁੱਜਰ ਆ। ਇਹ ਮਾਸ਼ਾਅੱਲਾ ਉਮਰ ਇਹਦੀ 90 ਦੇ ਗੇੜ ਦੇ ਵਿੱਚ ਆ। ਨਹੀਂ ਅਸੀਂ ਆਂਦੇ ਯਾਰ ਤੂੰ ਚੁੱਪ ਕਰ ਜਾ, ਤੂੰ ਦਸਾਂ ਦਾ ਕਿਹੜਾ ਫਰਕ ਹੁੰਦਾ? ਇਹ 90 ਦਾ ਜੀ, 190 ਦਾ। ਹੁਣ ਗੱਲ ਕਰ। ਅਸੀਆਂ ਦੇ ਗੇੜ ਚ 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਹੈ 77 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਜਦੋਂ ਪਾਕਿਸਤਾਨ ਬਣਿਆ ਤੂੰ 10 ਸਾਲਾਂ ਦਾ ਨਹੀਂ ਸੀ ਉਦੋਂ? ਨਹੀਂ ਕਿੰਨਿਆਂ ਸਾਲਾਂ ਦਾ ਸੀ? 5-6 ਸਾਲ। ਅੱਛਾ ਫਿਰ ਕਿਸ ਤਰ੍ਹਾਂ ਪਤਾ ਵੀ ਢੱਗਾ ਸਾਊ ਤੈਨੂੰ ਕਿਵੇਂ ਪਤਾ ਵੀ 5 ਸਾਲਾਂ ਦਾ ਸੀ? ਉਹਦਾ ਘਰ ਸਾਡੇ ਸਰੀਰ ਸਾਡੇ ਪੈਂਦਾ ਸੀ, ਮੈਂ ਉਹਦੇ ਉੱਪਰ ਲੇਟਦਾ ਹੁੰਦਾ ਸੀ। ਉਹ ਸੀਰ ਬੜਾ ਸੀ, ਬੁੜਿਆਂ ਨੇ ਰੱਖਿਆ ਸੀ ਸੁਹਾਗੇ ਭਜਾਉਣ ਨੂੰ ਅੱਛਾ, ਹਿੰਦੁਸਤਾਨ 'ਚ ਵੀ। ਇਹ ਹਿਸਾਬ ਨਾਲ ਉਦੋਂ ਤਾਂ ਤੈਨੂੰ ਫਿਰ ਗੋਦੀ ਚੱਕਦੇ ਹੋਣੇ। ਪਤਾ ਨਹੀਂ ਇਹ ਗੋਦੀ ਚੱਕਦੇ ਨਹੀਂ ਚੱਕਦੇ ਸੀ। ਆਪਾਂ ਨੇ ਕਿਸੇ ਨੇ ਚੱਕਿਆ ਕਿ ਨਹੀਂ? ਨਹੀਂ, ਉਹ ਦੱਸਦਾ ਵੀ ਏਡਾ 5-6 ਸਾਲ ਹੀ ਬਣਦੇ। 5 ਸਾਲ ਦਾ ਨਿਆਣਾ ਹੀ ਢੱਗੇ ਨਾਲ ਖੇਡਦਾ। ਅਸੀਂ ਵੀ ਖੇਡਦੇ ਰਹੇ। ਅਸੀਂ ਉਹ ਨਿਜ਼ਾਮਦੀਨ ਤਾਂ ਨਹੀਂ ਨਾ ਬਣ ਸਕਦਾ, ਕੋਈ ਬਣ ਸਕਦਾ? ਤੂੰ ਹੀ ਦੱਸ ਦੇ ਸਦੀਕ। ਨਹੀਂ ਬਣਦਾ ਐਵੇਂ ਫਿਰ ਪੁੱਤ ਦਾ ਮਾਮਾ ਰੋਜ਼ ਜੰਮਦੀਆਂ, ਕੋਈ ਗਣ ਗਾਣੀ ਜੰਮਿਆ ਤਾਂ ਇੱਕੋ ਹੀ ਬੜਾ। ਹਾਂ ਹਾਂ ਹਾਂ, ਜੰਮ ਪਵੇ ਤਾਂ ਇੱਕੋ ਹੀ ਬੜਾ, ਨਸਲਾਂ ਸਵਾਰ ਦਿੰਦਾ। ਨਿਜ਼ਾਮਦੀਨ ਦੀਆਂ ਗੱਲਾਂ ਤਾਂ ਤੂੰ ਸੁਣਦਾ ਹੀ ਰਿਹਾ, ਤੂੰ ਤਾਂ ਹੁਣ ਬਲਕਿ ਉਹਦੇ ਕੋਲ ਰਿਹਾ। ਮੈਂ ਆਖਿਆ ਵੀ ਉਹਦੇ ਰੰਗੀ ਸ਼ੁਗਲ ਤੋਂ ਇਲਾਵਾ ਗੱਲੇ ਕੋਈ ਨਹੀਂ ਸੀ। ਘਰ 'ਚ ਵੀ ਇਸ ਤਰ੍ਹਾਂ ਹੀ ਕਰਦੇ ਸੀ ਗੱਲ? ਇਵੇਂ ਹੀ ਗੱਲ। ਮੁਲਾਜ਼ਮਾਂ ਨਾਲ ਵੀ ਆਪਣੇ ਮੁਲਾਜ਼ਮ ਉਹਦਾ ਕੋਈ ਵੀ ਨਹੀਂ ਸੀ। ਅੱਛਾ। ਇੱਕ ਮਲਤਾਨ ਦਾ ਮੁੰਡਾ ਸੀ, ਹਾਂ ਉਹ ਜਰਾ ਤਗੜਾ ਸੀ, ਰੋਟੀ ਟੋਕ ਪਕਾਉਂਦਾ ਸੀ। ਅੱਛਾ ਫਿਰ ਉਹਨੂੰ ਇਹਨਾਂ ਨੇ ਲੈ, ਉਹਨੂੰ ਕਹਿਤਾ ਵੀ ਤੂੰ ਪੱਠੇ ਲਿਆਣੇ। ਅੱਛਾ। ਉਹ ਮੈਨੂੰ ਉਹਨਾਂ ਨੇ 8 ਦਿਨਾਂ 'ਚ ਰੋਟੀ ਟੋਕ ਸਿਖਾ ਦਿੱਤਾ। ਅੱਛਾ ਤੁਹਾਨੂੰ ਉਹ ਪੱਠਿਆਂ ਤੋਂ ਰੋਟੀ ਟੁੱਕ ਤੇ ਲਾਤਾ? ਆ ਤਾਂ ਉਹ ਮੈਂ ਇਹਦਾ ਕੋਠੀ ਤੇ ਨਾ ਨਿਗਾਹ ਮਾਰੀ ਤਾਂ ਉੱਤੇ ਇੰਨਾ ਕੁ ਮੋਹਰਾ ਰੋਸ਼ਨਦਾਨ, ਉੱਤੇ ਟੋਕਰਾ ਦਿੱਤਾ। ਅੱਛਾ। ਮੈਂ ਆਖਿਆ ਵੀ ਐਡਾ ਕੋਠੀ ਦੀ ਸ਼ਾਨ ਹੈ ਤਾਂ ਉੱਤੇ ਟੋਕਰਾ ਦਿੱਤਾ। ਉਹ ਦੱਸੇ ਕੋਈ ਨਾ। ਉਹ ਮੁੰਡਾ ਉਹਨਾਂ ਚ ਨੂੰ ਜਿਹੜਾ ਨਾ ਆ ਗਿਆ ਇੱਕ ਨਿਕਾ ਜਿਹਾ, ਮੈਂ ਕਿਹਾ ਓਏ ਆਹ ਟੋਕਰਾ ਦਿੱਤਾ। ਉਹ ਕਹਿੰਦਾ ਬਾਬਾ ਗੱਲ ਇਹ ਵੀ ਆਹ ਹਾਂਡੀ ਉੜ ਜਾਂਦੀ ਹੈ। ਅੱਛਾ। ਕੁੱਕਰ ਜੇ ਨੂੰ ਸੱਦਦੇ। ਅੱਛਾ। ਉਸ ਵੇਲੇ ਤੇ ਇੱਥੇ ਕੁੱਕਰਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਤੇ ਫਰਿੱਜਾਂ ਦਾ ਵੀ ਨਹੀਂ ਪਤਾ। ਅੱਛਾ। ਉਹ ਇਸ ਕਰਕੇ ਟੋਕਰਾ ਦਿੱਤਾ ਜੇ ਕੁੱਕਰ ਉੱਡੇ ਤੇ ਉੱਪਰ ਚਲਾ ਜਾਏ। ਉਹਦੇ ਉੱਤੇ ਇੱਥੇ ਸੀਟੀ ਲੱਗੀ ਸੀ ਚੱਲੀ ਜੀ। ਅੱਛਾ। ਜਿੱਲੇ ਉਹਦੇ ਹਾਂਡੀ ਪੱਕ ਜਾਣੀ ਨਾ, ਉਹਨੇ ਟੀ ਟੀ ਕਰਨੀ ਅੱਛਾ। ਬੜੀ ਤੇਜ਼, ਤੇ ਉੱਤੋਂ ਚੱਕ ਲਓ, ਅੱਛਾ। ਹਵਾ ਖਾਰਜ ਹੋ ਜਾਣੀ। ਤੇ ਜੇ ਨਾ ਚੱਕ ਹੋਈ ਤਾਂ ਉਹ ਗਈ।
ਹਾਂ ਸਿੱਧੀ ਮੋਰੇ ਨੂੰ ਪਤਾ ਨਹੀਂ ਕਿੱਥੇ ਜਾ ਕੇ ਉਹਨੇ ਨੁਕਸਾਨ ਕਰ ਦਿੱਤਾ। ਆ ਸਾਡਾ ਸੌਦਾ ਇੱਕ ਹੋ ਗਿਆ, ਤੈਨੂੰ ਮੈਂ ਲੈ ਚੱਲਿਆ ਹੁਣ ਨਾਲ। ਨਹੀਂ ਮੈਂ ਨਹੀਂ ਨਹੀਂ ਤੂੰ ਕਹਿੰਦਾ ਮੇਰੇ ਗੋਡੇ ਨਹੀਂ ਕੰਮ ਕਰਦੇ, ਉਹ ਮੇਰੀ ਗੱਲ ਹੋ ਗਈ ਅੱਗੇ, ਉਹ ਪੁਰਾਣੇ ਗੋਡੇ ਦੇਣੇ ਆ, ਨਾਲ 1400 ਰੁਪਈਆ ਦੇਣਾ, ਨਵੇਂ ਗੋਡਿਆਂ ਦਾ ਸੈੱਟ ਮਿਲ ਜੂ। ਹਾਂ ਠੀਕ ਹੈ ਚਲੀਏ ਫਿਰ। ਉਹ ਨਾਸਰ ਜੋ ਲਾਇਆ ਤਾਂ ਉਹਦੇ ਹੋਏ ਨਹੀਂ ਗਏ। ਉਹ ਨਾਸਰ ਦੇ ਉਹ ਗੋਡੇ ਉਹਨੇ ਸਸਤੇ ਪਵਾਏ, ਯਾਰ ਉਹ ਤਾਂ 1400 ਬੋਤਲ ਵਾਲੇ ਲਿਆ ਪਾਉਣੇ ਕੇ ਨਹੀਂ ਹੈ। ਨਹੀਂ ਨਹੀਂ ਪਾਣੀ ਪੀ ਜਾ। ਨਹੀਂ ਚਲੀਏ ਨਹੀਂ ਉਹ ਤਾਂ ਬਲਿਆ ਬੋਤਲ ਲਿਆ ਇੱਕ। ਨਾ ਹੁਣ ਕੀ ਕਰਨੀ, ਉਹ ਤਾਂ ਪੀ ਲਿਆ ਪਾਣੀ ਤਾਂ ਸੀ। ਹੋਰ ਕੋਈ ਹੈ ਨਾ ਹੋਰ ਯਾਰ, ਸਿੱਧੀ ਗੱਲ ਕਰ, ਬੰਦਿਆਂ ਵਾਲੀ ਮਦਾਰੀਆਂ ਵਾਲੀ ਕਰੀ ਜਾਣਾ। ਹੁਣ ਤਾਂ ਕੋਈ ਨਹੀਂ, ਪਤਾ ਕੀ 2 ਟਾਈਮ ਰੋਟੀ ਖਾਣੇ ਆ ਪਾਣੀ ਪੀ ਲਿਆ ਸੀ, ਹੁਣ ਰੱਜ ਗਏ, ਪਾਣੀ ਉਹ ਪੀਣਾ ਸੀ, ਹੋਰ ਕੀ। ਬਾਬੇ ਨੇ ਮੈਨੂੰ ਗੱਲ ਕਰਨ ਦੇ, ਤੂੰ ਚਲੋ ਹੋਰ ਕਰ ਕੀ ਗੱਲ ਕਰ, ਮੇਰੇ ਨਾਲ ਜਾਣਾ ਕਿ ਨਹੀਂ ਜਾਣਾ? ਨਹੀਂ ਲੈ ਉਹ ਜਵਾਬ ਦੇ ਦਿੰਦਾ। ਨਹੀਂ ਨਾਲੇ ਮੈਂ ਤੂੰ ਨਹੀਂ 1400 ਮੰਗਦਾ, ਨਾਲੇ ਗੋਡੇ ਲਾਵੇ। ਅੱਛੇ ਫਿਰ ਲੜਨਾ, ਅੱਛੇ ਘਰ ਵੀ ਚਲੇ ਜਾਣਾ, ਰੋਟੀ ਪਾਣੀ ਹਾਂ, ਪਿਸ਼ਾਬ ਪਿਸ਼ੂਬ ਵੀ ਫਿਰ ਲੜਨਾ, ਗੁਸਲ ਖਾਣੇ। ਅੱਛਾ ਤੇ ਮੈਂ ਜਾਂਦਾ ਨਹੀਂ ਕਿ ਗੋਡੇ ਨਹੀਂ ਕੰਮ ਕਰਦੇ। ਅਗਲੇ ਨੇ ਕਹਿਣਾ ਲੈ ਤੇਰੇ ਗੋਡੇ ਨਹੀਂ ਕੰਮ ਕਰਦੇ ਤੇ ਤੂੰ ਕਾਹਨੂੰ ਆਇਆ ਸੀ। ਤੇ ਜਦੋਂ ਮੈਂ ਤੇਰੇ ਗੋਡੇ ਹੀ ਨਵੇਂ ਪਵਾ ਦੇਣੇ, ਪੁਰਾਣੇ ਦੇ ਕੇ 1400 ਰੁਪਈਆ ਦੇ ਕੇ ਨਵਾਂ ਸੈੱਟ ਲੈ ਲੈਣਾ ਚਾਈਨਾ ਦਾ, ਫਿਰ ਤੇਰਾ ਕੰਮ ਸਿੱਧਾ ਨਹੀਂ ਹੋ ਜਾਣਾ? ਸੇ ਅਗਲਾ ਦਾ ਗੋਡੇ ਬੋਲ ਹੂੰ ਪਵਾ ਦੇ ਬੈੜੇ ਦੇ ਪਵਾ ਦੇਵਾਂ, ਹੈ ਬੈੜੇ ਦੇ ਪਵਾ ਦੇਵਾਂ। ਲੈ ਬੈਠੇ ਦੇ ਆ ਈਦ ਤੇ ਬੈੜਿਆਂ ਦੇ ਲੱਭਣੇ ਗੋਡੇ ਬਥੇਰੇ, ਜੇ ਕਹਿਣਾ ਤੇ 2 ਪਵਾ ਦੇ। ਤੈਨੂੰ ਮੈਂ ਸੁੱਤੇ ਪੈ ਨੂੰ ਲੈ ਜਾਊਂਗਾ, ਫਿਰ ਵੇਰ ਲਈ ਤੂੰ ਮੈਨੂੰ। ਉਹ ਰੱਬੋਂ ਹੀ ਜਿਹੜਾ ਕੰਮ ਪਾਣਾ। ਅੱਛਾ ਚਲੋ ਅਸੀਂ ਹੁਣ ਚੱਲੇ ਆ, ਚਲੋ ਤੇ ਆ ਫਿਲਮ ਭਰੀ ਆ ਸੀ ਤੇਰੀ ਅੱਛਾ, ਮੋਬਾਈਲ ਦੇ ਵਿੱਚ। ਬੜੀ ਮਿਹਰਬਾਨੀ। ਉਹ ਜਿਹੜੇ ਤੈਨੂੰ ਦੇਖ ਰਹੇ ਆ, ਪਤਾ ਨਹੀਂ ਕੋਈ ਕਿੱਥੇ ਕਿੱਥੇ ਬੈਠਾ ਦੁਨੀਆ 'ਚ ਦੇਖ ਰਿਹਾ, ਉਹਨਾਂ ਨੂੰ ਕੋਈ ਗੱਲ ਤਾਂ ਕਰ ਕੋਈ। ਬੜੀ ਸੋਹਣੀ ਗੱਲ ਕਰੀ ਜੀ। ਉਹਨਾਂ ਨੂੰ ਗੱਲ ਕਰ, ਕੋਈ ਚੰਗੀ ਗੱਲ ਕਿ ਸੁਣਾ, ਇੱਥੋਂ ਬੋਲ ਪੇ ਹੋ ਜਾਣੀ, ਫਿਰ ਗੱਲ ਕਰ ਕੋਈ ਚੰਗੀ। ਕਿਹੜੀ ਗੱਲ ਕਰ ਕੋਈ ਸੁਨੇਹਾ ਦੇ ਦੇ। ਸੁਣਿਆ ਕਿ ਸਾਡਾ ਪਿੰਡ ਜਿਹੜਾ ਸੀ ਇੱਕ ਬਾਗ ਵਾਲਾ ਸੀ, ਉਹਦੇ ਘਰ ਚਲ ਗਏ ਤੇ ਬੜਾ ਪਿੰਡ ਪੈ ਗਿਆ ਉਹ ਬਾਗ ਵਾਲਾ। ਪਾਸੇ ਤੇ ਅਸੀਂ ਸਾਨੂੰ ਸੰਨਾ ਵਾਲੇ ਸਾਡੇ ਸੀ, ਅਸੀਂ ਜ਼ਮੀਨ 'ਚ ਆਪਣੀ 'ਚ ਪਾ ਲੈ ਘਰ ਆਪਣੀ ਸਾਡੀ ਜ਼ਮੀਨ ਦਾ ਨਾਲ ਸੀ ਬੂੜੇ ਲਾਦੇ ਉਸੇ ਪਾ ਲੈ ਸਾਨੂੰ ਛੰਨਾ ਵਾਲੇ ਸਾਡੇ ਸੀ। ਉਹ ਕਿਉਂ ਛੰਨਾ ਵਾਲੇ ਕਿਉਂ ਕਹਿੰਦੇ? ਉਹ ਅਸੀਂ ਛੰਨਾ ਵਾਲੀਆਂ ਨਾ ਉਹ ਜਿਹੜੇ ਮਕਾਨ ਸੀ ਨਾ, ਮਕਾਨ ਨਹੀਂ ਸੀ ਹੈਗੇ ਸੀ, ਛੰਨਾ ਸੀ। ਛੰਨਾ ਜਿਵੇਂ ਛਪਰਾ ਪਾ ਲਿਆ। ਅੱਛਾ ਅੱਛਾ, ਉਹ ਥੋੜੀ ਅੱਲ ਪੈ ਗਈ ਆਹੋ। ਵੀ ਛੰਨਾ ਵਾਲੇ ਹੈ। ਹਾਂ ਜਿਵੇਂ ਛਪਰਾ ਹੁਣ ਆ ਪਾਇਆ, ਪੁਰਾਣੇ ਬੁੜੇ ਛੰਨਾ ਸਾਦੇ, ਹੁਣ ਆਪਾਂ ਤਾਂ ਪੁਰਾਣਾ ਸਾ। ਅੱਛਾ ਤੇ ਉਹ ਪਾ ਲਿਆ ਬਸ। ਦੇਖੋ ਜੀ, ਉਹ ਬਾਬੇ ਨੂੰ ਗੱਲ ਕੀਤੀ ਹੈ ਵੀ ਕੋਈ ਗੱਲ ਸੁਣਾ। ਮੈਂ ਕੋਈ 14 ਕੁ ਵਾਰੀ ਇਹਨੂੰ ਗੱਲ ਪੁੱਛੀ ਆ ਵੀ ਕੋਈ ਗੱਲ ਸੁਣਾ। ਜਦੋਂ ਗੱਲ ਕਰੀਦੀ ਆ ਆਪਣੇ ਪੁਰਾਣੇ ਘਰ ਦੀ ਸੁਣਾ ਦਿੰਦਾ, ਜਦੋਂ ਗੱਲ ਕਰੀਦੀ ਆ ਆਪਣੇ ਪੁਰਾਣੇ। ਇਹਨਾਂ ਨੂੰ ਆਪਣਾ ਪੁਰਾਣਾ ਘਰ ਬੜਾ ਚੇਤੇ ਆ, ਤੇ ਹਾਂ ਹਜੇ ਤੱਕ ਚੇਤੇ ਆ। ਜਿਹੜੇ ਸਾਡੇ ਵੱਡੇ ਬਜ਼ੁਰਗ ਸੀ ਨਾ, ਤੋਂ ਵੀ ਵੱਡੇ ਸੀਗੇ, ਉਹ ਵੀ ਇਦਾਂ ਹੀ ਚੇਤੇ ਕਰਦੇ ਗਏ। ਤੇ ਚਲੋ ਜੋ ਰੱਬ ਦੀ ਜ਼ਾਤ ਨੂੰ ਮਨਜ਼ੂਰ ਆ। ਤੇ ਹੁਣ ਸਲਾਮ ਅਲੈਕਮ ਕਰ ਦੇ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਅੱਲਾ ਦੇ ਕੰਮ ਹੈ, ਹਾਂਜੀ ਸਾਡੀ ਤਾਂ ਚੰਗੀ ਲੰਗੀ ਦੋਨਾਂ ਭਰਾਵਾਂ ਦੀ। ਸ਼ੁਕਰ। ਹਾਂ ਹੁਣ ਵੀ ਸਲੂਕ ਹੈ। ਹਾਂ ਮੈਂ ਇਹਨੂੰ ਗੁੱਸੇ ਬੋਲਣਾ ਕਹਿੰਦਾ ਲੋ ਲੋ ਆ ਜਾ ਕਰ ਕਰ, ਹਾਂ ਇਸ ਸਕਾਲਾਂ ਨੂੰ ਨਹੀਂ ਚੱਲਦਾ। ਇਹ ਵਾਰਾਗਰਦੀ ਕਰਦਾ। ਤੇ ਬਸ ਉੱਪਰ ਰੱਖੇ ਕਹਿੰਦਾ ਸਾਡੀ ਦੋਵਾਂ ਭਰਾਵਾਂ ਦੀ ਬੜੀ ਸੋਹਣੀ ਨਿਭ ਗਈ ਹੈ। ਇਹਨੂੰ ਕਹਿੰਦਾ ਵੀ ਟਾਈਮ ਸਿਰ ਆ ਜਾ। ਕਹਿੰਦਾ ਮੈਂ ਹਾਲੇ ਵੀ ਇਹਨੂੰ ਮੈਂ ਕਿਸੇ ਟਾਈਮ ਕਹਿੰਦਾ ਹੁੰਦਾ ਵੀ ਟਾਈਮ ਨਾਲ ਘਰ ਆਇਆ ਕਰ। ਹਾਂ, ਮੈਂ ਕਿਹਾ ਵੀ ਇਹ ਵਾਰਾਗਰਦੀ ਕਰਦਾ, ਇਹਨੇ ਟਾਈਮ ਨਾਲ ਕਿੱਥੋਂ ਘਰ ਆਣਾ। ਹਾਂ ਲਓ ਜੀ, ਤੁਹਾਡੀ 2 ਮੁੰਡਿਆਂ ਨਾਲ ਗੱਲ ਕਰਾਈ ਆ ਵੱਡਾ ਮੁੰਡਾ, ਉਹ ਛੋਟਾ ਮੁੰਡਾ ਜੀ, ਸੌਰੀ ਸਦੀਕ। ਲੇਕਿਨ ਇਹ ਆ ਕਿ ਆਪਣੀ ਬੜੀ ਸੋਹਣੀ ਗੁਜ਼ਾਰੀ ਆ। ਹਾਂ ਹਲੇ ਤੱਕ ਬੜੀ ਸੋਹਣੀ ਆ। ਭਰਾਵਾਂ ਦਾ ਵੀ ਸਲੂਕ ਆ, ਤੇ ਬਾਹਰ ਵੀ ਗੱਲ ਚੰਗੀ ਆ। ਇਹ ਨਹੀਂ ਵੀ ਐਵੇਂ ਗੱਲਾਂ ਹੀ ਆ, ਬਾਹਰ ਵੀ ਤਲਕਾਤ ਬੜੇ ਆ। ਬਾਬਾ ਬੱਗਾ ਤਰਿਆ ਨਾ ਘਰੇ ਹੀ, ਚੌਰੀ ਸਦੀਕ ਬਾਹਰ ਫਿਰਨ ਤੁਰਨ ਵਾਲਾ ਬੰਦਾ, ਸ਼ੌਕ ਕੀਤੇ ਵਨ ਪਵੰਨੇ, ਤਲਕਾਤ ਬਣਾਏ, ਵੱਡੇ ਵੱਡੇ ਅਫਸਰੇ ਦੇ ਵਾਕਫ ਆ। ਤੇ ਆ ਜਿਹੜੇ ਸਿਆਸਤ ਕੰਪਨੀ ਵਾਲੇ, ਉਹ ਵੀ ਇਹਦੇ ਵਾਕਫ ਆ। ਜਿਹੜੇ ਸਿਆਸਤਦਾਨ ਉਹ ਵੀ ਬੜੇ ਵਾਕਫ ਆ। ਤੇ ਕੋਈ ਕੰਮ ਹੋਵੇ ਇਹ ਆਪਣਾ ਘਰੇ ਬਹਿ ਕੇ ਟੈਲੀਫੋਨ ਤੇ ਕਰਾ ਲੈਂਦਾ।
ਇੰਨਾ ਕੁ ਵਜਗਾ ਅਗਲੇ ਨੇ ਬਣਾਇਆ। ਤੁਹਾਨੂੰ ਮੈਂ ਦੱਸਿਆ ਨਹੀਂ ਸੀਗਾ, ਵੇਖਣ 'ਚ ਬਹੁਤ ਛੋਟਾ ਪਰ ਵੱਡੇ ਬਰ ਦਾ ਬੰਦਾ। ਇਹ ਰੱਬ ਦੀ ਗੱਲ ਹੁੰਦੀ ਆ ਵੀ ਉਹਦੇ ਜਿਹਨੂੰ ਨਸੀਬ ਦਵੇ। ਤੇ ਕਈ ਜਗ੍ਹਾ ਦੇ ਉੱਤੇ ਇਹਨੂੰ ਬੰਦਿਆਂ ਨੇ ਅਜ਼ਮਾਇਆ ਵੀ ਆ ਵੀ ਫਲਾਣੇ ਵੱਡੇ ਅਫਸਰ ਦੇ ਤੂੰ ਕਮਰੇ 'ਚ ਸਿੱਧਾ ਜਾ ਕੇ ਵੜਨਾ, ਤੇ ਫਿਰ ਚੌਧਰੀ ਸਦੀਕ ਵੜਿਆ ਵੀ ਤੇ ਅਗਲਾ ਉੱਠ ਕੇ ਹੀ ਮਿਲਿਆ। ਇਦਾਂ ਜਦੋਂ ਰੱਬ ਦੇਵੇ। ਤੇ ਅਸੀਂ ਜੀ ਅੱਜ ਬਾਬੇ ਬੱਗੇ ਕੋ ਤੇ ਚੌਧਰੀ ਸਦੀਕ ਕੋ ਬੈਠੇ ਸੀਗੇ, ਬੜੀਆਂ ਗੱਲਾਂ ਬਾਤਾਂ ਹੋਈਆਂ। ਅੱਜ ਪ੍ਰੋਗਰਾਮ ਸਾਡਾ ਕੋਈ ਥੋੜਾ ਜਿਹਾ ਇੰਜ ਹੋ ਗਿਆ, ਕਵੇਲੇ ਜਿਹਾ ਹੋ ਗਿਆ। ਤੇ ਅਗਲਾ ਪ੍ਰੋਗਰਾਮ ਅਸੀਂ ਜਿਹੜਾ ਚੌਧਰੀ ਸਦੀਕ ਨਾਲ ਕਰਾਂਗੇ ਉਹ ਤੁਹਾਡੇ ਤੱਕ ਪੂਰਾ ਪਹੁੰਚਾਵਾਂਗੇ। ਹਾਂਜੀ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਤੇ ਤੂੰ ਵੀ ਸਲਾਮ ਅਲੈਕੁਮ ਕਰ ਲਓ। ਸਲਾਮ ਅਲੈਕਮ ਜੀ ਜਨਾਬ, ਬੜੀ ਮਿਹਰਬਾਨੀ, ਸ਼ੁਕਰੀਆ, ਸਾਡਾ ਸਲਾਮ ਮੰਨ ਲਓ। ਹਾਂ, ਹੁਣ ਕੋ ਖਬਰੇ ਕਿੱਥੇ ਕਿੱਥੇ ਬੈਠਾ ਹਾਂ, ਦੇਖਦਾ ਕਿੱਥੇ ਕਿੱਥੇ ਬੈਠੇ। ਹਾਂ ਹਾਂ ਹਾਂ, ਕਿੱਥੇ। ਠੀਕ ਆ ਜੀ, ਮਿਹਰਬਾਨੀ।